हर एक जिहड़ा कलाकार जां स्पोर्ट्स विच जां किसी भी खेतर विच जिहड़ा सिर कड्ढदा बंदा जां चार पैसे आ जिहड़ी जिस बंदे कोल ओह मतलब कि तड़के उठ के पहला मोबाइल नूं मत्था टेकदा होना भी अज किते किसी दी धमकी ना आए। पंजाब दे विच नशे करके बेरोजगारी करके जां होर बहुत सारे कारणों करके इस तरीके दी एक जमात पैदा हो गई है जिहड़ी 5-7 हज़ार पिछे किसी दा भी गाटा ला के आओ मार आए दिन खप खाना पैंदा मीडिया दे विच कि मध्य प्रदेश तो पंजाब दे विच देसी पिस्तौल लिया के बेचण वाला गिरोह बेनकाब ਜਿਹੜਾ ਇੱਕ ਟੈਰਰ ਦਾ ਦਹਿਸ਼ਤ ਦਾ ਇੱਕ ਬਦਮਾਸ਼ੀ ਦਾ ਗੁੰਡਾਗਰਦੀ ਦਾ ਇੱਥੇ ਮਾਹੌਲ ਬਣਾਇਆ ਜਾ ਰਿਹਾ ਇਹ ਪੰਜਾਬ ਨੂੰ ਬਿਲਕੁਲ ਹੀ ਲੀਹੂ ਲਾਉਣ ਦਾ ਇੱਕ ਹੋਰ ਸਟੈਪ ਵਾ। ਜਿਵੇਂ ਪੰਜਾਬ ਦੇ ਪਾਣੀ ਲੁੱਟ ਕੇ ਪੰਜਾਬ ਦੀ ਧਰਤੀ ਨੂੰ ਗੰਧਲਾ ਕਰਕੇ ਜਿਵੇਂ ਪੰਜਾਬ ਦੇ ਜਿਹੜੇ ਬਿਜਲਈ ਸੋਮੇ ਆ ਉਹ ਲੁੱਟ ਕੇ ਪੰਜਾਬ ਦੀ ਬੋਲੀ ਵਿਗਾੜ ਕੇ ਪੰਜਾਬ ਦੇ ਧਰਮ ਨੂੰ ਪੰਜਾਬ ਦੇ ਸੱਭਿਆਚਾਰ ਨੂੰ ਪਲੀਤ ਕਰਕੇ ਜਿਵੇਂ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਪੰਜਾਬ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਉਵੇਂ ਹੀ ਇਹ ਵੀ ਇੱਕ ਪੂਰੀ ਪਲੈਨਿੰਗ ਦੇ ਨਾਲ ਜਿਹੜਾ ਹੈਗਾ ਇਹਨੂੰ ਵਧਣ ਫੁੱਲਣ ਦਿੱਤਾ ਜਾ ਰਿਹਾ। ਜੇ ਸਟੇਟ ਚਾਹੇ ਐਡੀ ਗੱਲ ਕੋਈ ਨਹੀਂ ਜੇ ਸਟੇਟ ਚਾਹੇ ਤਾਂ ਸਭ ਮਸਲਿਆਂ ਦਾ ਹੱਲ ਹੋ ਸਕਦਾ ਪਰ ਇੱਥੇ ਤਾਂ ਸੌਹਾਂ ਖਾਂਦੀਆਂ ਖਾ ਕੇ ਪੋਲਿਟਿਕਸ ਜਿਹੜੇ ਹੈਗੇ ਆ ਰਾਜਨੇਤਾ ਉਹ ਮੁੱਕਰ ਜਾਂਦੇ ਆ ਜੀ। ਹੁਣ ਸਟੇਟ ਜਿਹੜੀ ਆ ਉਹ ਕਿੰਨੀ ਸਿਆਣੀ ਹੋ ਗਈ ਆ ਉਹ ਕਹਿੰਦੇ ਜਦੋਂ ਗੋਲੀ ਨਾ ਮਾਰਦੇ ਆ ਉਦੋਂ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਇਹਨਾਂ ਨੂੰ ਯੋਧੇ ਸੂਰਮੇ ਆਖਿਆ ਜਾਂਦਾ ਇਹਨਾਂ ਨੂੰ ਜਿਹੜੀ ਨਸ਼ੇ ਦੀ ਗੋਲੀ ਨਾਲ ਮਾਰ ਉਹ ਨਸ਼ੇ ਦੀ ਗੋਲੀ ਨਾਲ ਮਾਰਨ ਤੋਂ ਪਹਿਲਾਂ ਉਹ ਪੂਰਾ ਘਰ ਬਰਬਾਦ ਕਰਕੇ ਫੇਰ ਮਾਰ ਤੇ ਸਾਫ਼ ਤੌਰ ਤੇ ਦਿਖ ਰਿਹਾ ਕਿ ਇੰਡੀਅਨ ਸਟੇਟ ਨੇ ਪੂਰਾ ਏਜੰਡਾ ਬਣਾ ਕੇ ਸਾਡੇ ਪੰਜਾਬ ਨੂੰ ਸਾਡੇ ਪੰਥ ਨੂੰ ਰੋਲਣ ਦਾ ਬਰਬਾਦ ਕਰਨ ਦਾ ਬਦਨਾਮ ਕਰਨ ਦਾ ਜਿਹੜਾ ਪ੍ਰੋਜੈਕਟ ਤੋਰਿਆ ਹੋਇਆ ਉਹ ਦਿਨੋਂ ਦਿਨ ਹੋਰ ਜ਼ਿਆਦਾ ਘਾਤਕ ਹੋਰ ਜ਼ਿਆਦਾ ਮਾੜਾ ਤੇ ਹੋਰ ਜ਼ਿਆਦਾ ਭੈੜਾ ਸਾਡੇ ਸਾਹਮਣੇ ਬਣ ਕੇ ਪੇਸ਼ ਹੋ ਰਿਹਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਦੇ ਵਿੱਚ ਇੱਕ ਨਧੜਕ ਪੱਤਰਕਾਰ ਆ ਸਰਦਾਰ ਗੁਰਚਰਨ ਸਿੰਘ ਬੱਬਰ ਨਵੰਬਰ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਇਸ ਮੁਲਕ ਦੇ ਵਿੱਚ ਹੋਇਆ ਉਹਦੇ ਸੰਬੰਧ ਵਿੱਚ ਇਸ ਪੱਤਰਕਾਰ ਨੇ ਔਰ ਪੱਤਰਕਾਰ ਦੇ ਨਾਲ ਨਾਲ ਐਕਟਿਵਿਸਟ ਵੀ ਨੇ ਸਰਦਾਰ ਗੁਰਚਰਨ ਸਿੰਘ ਬੱਬਰ ਇਹਨਾਂ ਨੇ ਬੜਾ ਪੈਰ ਗੱਡ ਕੇ ਕੰਮ ਕੀਤਾ। ਜਦੋਂ ਪੂਰੀ ਹਨੇਰੀ ਪੂਰੀ ਅੱਗ ਵਰਦੀ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਆਪਣਾ ਫਰਜ਼ ਪੂਰਾ ਠੋਕ ਵਜਾ ਕੇ ਨਿਭਾਇਆ। ਇਹ ਗੱਲ ਵੱਖਰੀ ਆ ਕਿ ਬਾਅਦ ਵਿੱਚ ਬਹੁਤ ਸਾਰੇ ਲੋਕ ਹੋਰ ਕਾਰਨਾਂ ਕਰਕੇ ਬਹੁਤਾ ਚਰਚਾ ਚ ਆ ਗਏ। ਇਹ ਹੁੰਦਾ ਹੀ ਆ ਵੀ ਜਿਹੜੇ ਬੰਦੇ ਵਰਦੀ ਅੱਗ ਵਿੱਚ ਖੜੇ ਰਹੇ ਉਹਨਾਂ ਨਾਲੋਂ ਕਈ ਬੰਦੇ ਜਿਨ੍ਹਾਂ ਨੂੰ ਬਾਅਦ ਵਿੱਚ ਉਦੋਂ ਮੌਕਾ ਮਿਲਿਆ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਉਦੋਂ ਚਰਚਾ ਚ ਹੋਊਗੀ ਪਰ ਸਾਰਿਆਂ ਦਾ ਹੀ ਯੋਗਦਾਨ ਆ। ਖੈਰ ਇਹ ਤਾਂ ਕੋਈ ਗੱਲ ਨਹੀਂ ਪਰ ਗੱਲ ਇਹ ਆ ਕਿ ਗੁਰਚਰਨ ਸਿੰਘ ਬੱਬਰ ਨੂੰ ਅਸੀਂ ਬਹੁਤ ਚਿਰ ਤੋਂ ਦੇਖਦੇ ਸੁਣਦੇ ਆਏ ਆ ਤੇ ਇੱਕ ਉਹ ਕੌਮੀ ਪੱਤਰਕਾਰ ਨਾਮ ਦਾ ਆਪਦਾ ਪੇਪਰ ਵੀ ਛਾਪਦੇ ਆ। ਅੱਜ ਉਹਨਾਂ ਨੇ ਜਿਹੜਾ ਆਪਦਾ ਫਰੰਟ ਪੇਜ ਛਾਪਿਆ ਉਹਦੇ ਉੱਤੇ ਇਹੀ ਲਿਖਿਆ ਵੀ खूंखार शूटरों के द्वारा मेरी हत्या करवाने की साजिश रची गई है। मतलब गुरचरण ਸਿੰਘ ਬੱਬਰ ਨੇ ਆਪਦੀ ਜਾਨ ਨੂੰ ਖਤਰਾ ਜਿਹੜਾ ਹੈਗਾ ਉਹ ਦੱਸਿਆ। ਇਹ ਇੱਕ ਪੱਤਰਕਾਰ ਦੀ ਕਹਾਣੀ ਹੈ ਤੇ ਮੈਂ ਇੱਕ ਗੱਲ ਬੜੀ ਵਾਰ ਲਿਖਣ ਪੜ੍ਹਨ ਬੋਲਣ ਵਾਲਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਸਮਝੀ। ਉਹ ਕਹਿੰਦੇ ਹੁੰਦੇ ਸੀ ਸਾਡੇ ਜਿਹੜੇ ਵੱਡੇ ਸੀ ਭਰਾ ਆਲੇ ਦੁਆਲੇ ਚ ਉਹਨਾਂ ਨੇ ਕਹਿਣਾ ਬਈ ਨਾ ਤੀਰ ਨਿਕਾਲੋ ਨਾ ਤਲਵਾਰ ਨਿਕਾਲੋ ना तीर निकालो ना तलवार निकालो अगर हुकूमत से है टक्कर तो एक अखबार निकालो। ਜਿਹੜਾ ਅਖਬਾਰ ਆ ਨਾ ਅੱਜ ਦੇ ਸਮੇਂ 'ਚ ਮੀਡੀਆ ਉਹਦੀ ਤਾਕਤ ਇੰਨੀ ਵੱਡੀ ਆ ਵੀ ਤੁਸੀਂ ਤੀਰ ਤਲਵਾਰ ਛੱਡੋ ਤੁਸੀਂ ਇੱਕ ਅਖਬਾਰ ਕੱਢੋ ਤੇ ਦੇਖੋ ਹਕੂਮਤਾਂ ਕਿਵੇਂ ਭੱਜਦੀਆਂ। ਸੋ ਇਹ ਗੱਲ ਲਿਖਣ ਬੋਲਣ ਪੜ੍ਹਨ ਵੇਲੇ ਜਿਹੜੇ ਸੱਜਣ ਨੇ ਕੀਤੀ ਹੋਣੀ ਆ ਇਹ ਗੱਲ ਉਹਦੇ ਵੇਲੇ ਜ਼ਮਾਨਾ ਹੋਰ ਹੋਣਾ ਅੱਜ ਦਾ ਸਮਾਂ ਹੋਰ ਆ।
ਅੱਜ ਤਾਂ ਇਸ ਗੁਰਚਰਨ ਸਿੰਘ ਬੱਬਰ ਸਮੇਤ ਬੇਸ਼ੁਮਾਰ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਸਿਰਫ ਇਸ ਕਰਕੇ ਟੰਗਿਆ ਗਿਆ ਇੰਡੀਅਨ ਸਿਸਟਮ ਵੱਲੋਂ। ਪਿੱਛੇ ਜੇ ਆਪਾਂ ਗੌਰੀ ਲੰਕੇਸ਼ ਦੀ ਗੱਲ ਕਰਕੇ ਹਟੇ ਆ, ਉਹ ਵੀ ਇਸੇ ਤਰੀਕੇ ਨਾਲ ਲਿਖਣ ਬੋਲਣ ਵਾਲੀ ਸ਼ਖਸੀਅਤ ਸੀ। ਤੋ ਜਿਹੜਾ ਇਹ ਸਰਦਾਰ ਗੁਰਚਰਨ ਸਿੰਘ ਬੱਬਰ ਦੀ ਗੱਲ ਸਾਹਮਣੇ ਆਈ ਆ ਕਿ ਉਹਨਾਂ ਨੇ ਆਪਦੀ ਜਾਨ ਨੂੰ ਖਤਰਾ ਦੱਸਿਆ, ਇਹ ਗੱਲ ਅੱਜ ਇਸ ਕਰਕੇ ਵੀ ਅਹਿਮ ਹੈ ਵੀ ਜਿਹੜਾ ਅੱਜ ਦਾ ਸਮਾਂ ਉਹਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਅੱਜ ਕੁਝ ਸਿੱਖ ਵਿਦਿਆਰਥੀਆਂ ਨੇ ਖੜ ਕੇ ਪ੍ਰੈਸ ਨੂੰ ਇਹ ਗੱਲ ਦੱਸੀ ਆ ਕਿ ਜੀ ਸਾਡੇ ਨਾਲ ਦੇ ਵਿਦਿਆਰਥੀਆਂ ਨੂੰ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਇਹ ਬਾਹਰਲੇ ਨੰਬਰਾਂ ਤੋਂ ਧਮਕੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ। ਜਿਹੜੀ ਇਹ ਗੱਲ ਉਹਨਾਂ ਨੇ ਆਖੀ ਹੈ ਕਿ ਜੀ ਸਾਨੂੰ ਕਤਲ ਕਰਨ ਦੀਆਂ ਵਿਦੇਸ਼ਾਂ ਤੋਂ ਧਮਕੀਆਂ ਆ ਰਹੀਆਂ ਨੇ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਇਸੇ ਤਰੀਕੇ ਦੀ ਗੱਲ ਇੱਕ ਜਿਹੜਾ ਜੌਨੀ ਬਾਬਾ ਨਾਨਕਸਰੀਆਂ ਨਾਲ ਜੁੜਿਆ ਹੋਇਆ ਜਗਰਾਉਂ ਇਲਾਕੇ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਉਹ ਕਥਾ ਕੀਰਤਨ ਕਰਨ ਜਾਂਦਾ। ਇਹ ਜਿਹੜਾ ਰਵਿੰਦਰ ਸਿੰਘ ਸ਼ਾਇਦ ਉਹਦਾ ਪੂਰਾ ਨਾਮ ਆ, ਜੌਨੀ ਬਾਬਾ ਕਰਕੇ ਚਰਚਾ 'ਚ ਰਹਿੰਦਾ ਹੈ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਜਦੋਂ ਅਸੀਂ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ, ਉਦੋਂ ਪਹਿਲਾਂ ਕਿਉਂਕਿ ਸੰਗਤ ਦੇ ਵਿੱਚ ਦਹਿਸ਼ਤ ਸੀ ਤੇ ਥੋੜੀ ਜਿਹੀ ਸੰਗਤ ਜੁੜਦੀ ਸੀ ਘਰ, ਉਦੋਂ ਕਈ ਵਾਰ ਜੌਨੀ ਬਾਬੇ ਨੇ ਇਹਨੇ ਆਉਣਾ ਤੇ ਜਥੇਦਾਰ ਬੁੱਧ ਸਿੰਘ ਵਾਲੇ ਦੇ ਭਤੀਜੇ ਨੇ ਭੁਪਿੰਦਰ ਸਿੰਘ ਨੇ ਕਹਿਣਾ ਕਿ ਘੁਮਾਣ ਸਾਹਿਬ ਆਪਾਂ ਇਹਨਾਂ ਨੂੰ ਕੀਰਤਨ ਲਈ ਜ਼ਰੂਰ ਟਾਈਮ ਦੇਣਾ, ਚਾਹੇ ਇੱਕ ਸ਼ਬਦ ਦਾ ਟਾਈਮ ਦਿਓ, ਵੀ ਬੰਦੇ ਭਾਵਨਾ ਵਾਲੇ ਆ, ਨਾਨਕਸਰੀਆਂ ਦੇ ਵਿੱਚੋਂ ਆ ਕੇ ਇੱਥੇ ਕੀਰਤਨ ਕਰਨ ਆਉਂਦਾ। ਮੇਰਾ ਇਹ ਗੱਲ ਦੱਸਣ ਤੋਂ ਭਾਵ ਆ ਵੀ ਜਿਹੜਾ ਇਹ ਜੌਨੀ ਬਾਬਾ ਇਹ ਉਮਰ ਭਾਵੇਂ ਨਿਆਣੀ ਆ, ਕਈ ਵਾਰ ਇਹਦੀਆਂ ਗੱਲਾਂ ਤੇ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਦੇਖਿਆ ਹਾਸਾ ਮਖੌਲ ਵੀ ਬਣਦਾ, ਪਰ ਕੁੱਲ ਮਿਲਾ ਕੇ ਜਿਵੇਂ ਆਮ ਸਧਾਰਨ ਸਾਡੇ ਗੁਰਸਿੱਖ ਹੁੰਦੇ ਆ ਉਵੇਂ ਦਾ ਇਹ ਬੰਦਾ ਹੈ। ਤੇ ਕਈ ਵਾਰ ਜਦੋਂ ਮੈਂ ਹੁਣ ਇੱਥੇ ਅੰਮ੍ਰਿਤਸਰ ਰਹਿਣਾ, ਜਦੋਂ ਪਿੰਡਾਂ ਵੱਲ ਜਾਈਦਾ, ਸਾਡੇ ਪਿੰਡਾਂ ਵਿੱਚ ਮੇਰੇ ਆਪ ਦੇ ਖੁਦ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਪਿੱਛੇ ਜੇ ਮੈਂ ਗਿਆ ਤੇ ਇਹਦੇ ਪੋਸਟਰ ਵਗੈਰਾ ਉੱਥੇ ਲੱਗੇ ਹੋਏ ਤੇ ਲੋਕਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਾਉਣ ਦੇ ਵਿੱਚ ਕਾਫੀ ਜ਼ਿਆਦਾ ਇਹਦੀ ਲੋਕਾਂ ਦੇ ਵਿੱਚ ਸਾਖ ਹੈਗੀ। ਅੱਜ ਸਵੇਰੋਂ ਮੈਂ ਜਦੋਂ ਆਪਦਾ ਸੋਸ਼ਲ ਮੀਡੀਆ ਅਕਾਊਂਟ ਖੋਲਿਆ ਤਾਂ ਉੱਥੇ ਇਹ ਲਿਖਿਆ ਆ ਗਿਆ ਵੀ ਜੌਨੀ ਬਾਬੇ ਨੂੰ ਕਿਸੇ ਨੇ ਧਮਕੀਆਂ ਦਿੱਤੀਆਂ, ਤੇ ਮੈਂ ਉਹਦੀ ਮਾੜੀ ਜਿਹੀ ਗੱਲ ਸੁਣਨੀ ਚਾਹੀ ਤਾਂ ਉਹਨੇ ਵਿੱਚ ਆਪਦੇ ਇਹੀ ਕਿਹਾ ਕਿ ਮੈਨੂੰ ਵਿਦੇਸ਼ੀ ਨੰਬਰਾਂ ਤੋਂ ਬਾਹਰਲੇ ਨੰਬਰਾਂ ਤੋਂ ਆਹ ਦੇਖੋ ਵੀਡੀਓ ਦਿਖਾ ਰਿਹਾ ਸੀਗਾ ਆਪਦੀ ਸਾਰੀ ਉਹ ਮੋਬਾਈਲ ਖੋਲ ਕੇ ਵੀ ਆਹ ਦੇਖੋ ਮੈਨੂੰ ਇਹਨਾਂ ਨੰਬਰਾਂ ਤੋਂ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ। ਇਸੇ ਤਰੀਕੇ ਨਾਲ ਹੋਰ ਕਈ ਇਹਨਾਂ ਦਿਨਾਂ ਦੇ ਵਿੱਚ ਮਾਮਲੇ ਸਾਹਮਣੇ ਆਏ ਨੇ ਧਮਕੀ ਦੇਣ ਦੇ, ਤੇ ਧਮਕੀਆਂ ਤੋਂ ਬਾਅਦ ਕਈ ਬੰਦੇ ਪੁਲਿਸ ਕੋਲ ਜਾਂਦੇ ਆ, ਕਈ ਬੰਦੇ ਹਾਈ ਕੋਰਟ ਜਾਂਦੇ ਆ। ਇਹ ਰੌਲਾ ਜਿਹੜਾ ਹੈਗਾ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ। ਤੇ ਜਿੱਦਣ ਪਿੱਛੇ ਜੇ ਅਦਾਲਤ ਦੇ ਵਿੱਚ ਜਾ ਕੇ ਲਾਰੈਂਸ ਬਿਸ਼ਨੋਈ ਦੀ ਰਿਪੋਰਟ ਜਿਹੜੀ ਆ ਉਹ ਚਰਚਾ ਚ ਆਈ ਤੇ ਮੀਡੀਆ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਸਲਮਾਨ ਖਾਨ ਦੇ ਨਜ਼ਦੀਕੀ ਦੇ ਕਤਲ ਤੋਂ ਬਾਅਦ ਚਰਚਾ ਛਿੜਿਆ, ਤਾਂ ਉਦੋਂ ਵੀ ਇਹ ਕਿਹਾ ਗਿਆ ਵੀ 700 ਬੰਦਾ ਜੀ ਉਹਦੇ ਕੋਲੇ ਕੰਮ ਕਰਦਾ ਤੇ ਸਾਰੇ ਮੁਲਕਾਂ 'ਚ ਉਹਦਾ ਬਹੁਤ ਵੱਡਾ ਨੈਟਵਰਕ ਆ, ਤੇ ਲਾਰੈਂਸ ਬਿਸ਼ਨੋਈ ਦੇ ਜਿਹੜੇ ਬੰਦੇ ਨੇ ਉਹ ਸਾਰੇ ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ 'ਚ ਜੋ ਮਰਜ਼ੀ ਕਰ ਸਕਦੇ ਆ। ਸੋ ਜਿਹੜੀਆਂ ਧਮਕੀਆਂ ਨੇ ਉਹ ਤਾਂ ਇੱਥੇ ਇਹ ਹਾਲ ਆ ਵੀ ਹਰ ਇੱਕ ਜਿਹੜਾ ਕਲਾਕਾਰ ਆ ਜਾਂ ਸਪੋਰਟਸ ਵਿੱਚ ਜਾਂ ਕਿਸੇ ਵੀ ਖੇਤਰ ਵਿੱਚ ਜਿਹੜਾ ਸਿਰ ਕੱਢਦਾ ਬੰਦਾ, ਚਾਹੇ ਉਹ ਕੋਈ ਵੀ ਲਾਈਨ ਆ, ਚਾਹੇ ਫਿਲਮਾਂ ਦੀ ਲਾਈਨ ਆ, ਜਾਣੀ ਕਿ ਜਿਹਦੇ ਕਿਸੇ ਵੀ ਤਰੀਕੇ ਨਾਲ ਚਰਚਾ ਚ ਬੰਦਾ ਜਾਂ ਚਾਰ ਪੈਸੇ ਆ ਜਿਹੜੀ ਜਿਸ ਬੰਦੇ ਕੋਲ, ਉਹ ਮਤਲਬ ਕਿ ਤੜਕੇ ਉੱਠ ਕੇ ਪਹਿਲਾਂ ਮੋਬਾਈਲ ਨੂੰ ਮੱਥਾ ਟੇਕਦਾ ਹੋਣਾ ਵੀ ਅੱਜ ਕਿਤੇ ਕਿਸੇ ਦੀ ਧਮਕੀ ਨਾ ਆ ਜਾਏ। ਸ਼ਰੇਆਮ ਲੋਕ ਫੋਨ ਕਰਦੇ ਆ, ਕੰਪਿਊਟਰ ਦੇ ਉੱਤੇ ਨੰਬਰ ਜਨਰੇਟ ਕਰਕੇ ਐਪ ਦੇ ਰਾਹੀਂ
ਕਿਸੇ ਵੀ ਬੰਦੇ ਨੂੰ ਧਮਕੀ ਜਿਹੜੀ ਅਗਲੇ ਦੇ ਕੇ ਵੀ ਇੰਨੇ ਪੈਸੇ ਕੱਢ ਦੇ ਇੱਥੇ, ਇਹ ਕੁਝ ਚੱਲ ਰਿਹਾ। ਤੇ ਆ ਜਿਹੜਾ ਉਹ ਮਾਰਿਆ ਸਦੀਕੀ ਉੱਥੇ ਬੰਬੇ ਦੇ ਵਿੱਚ, ਉਦੋਂ ਬਾਅਦ ਦੇਖ ਲਓ ਚਰਚਾ ਹੋਈ ਆ ਬਈ ਜਿਹੜਾ ਟ੍ਰੈਫਿਕ ਪੁਲਿਸ ਦਾ WhatsApp ਨੰਬਰ ਆ ਬੰਬੇ ਦਾ, ਉਹਦੇ ਉੱਤੇ ਕਿਸੇ ਨੇ ਪਤਾ ਨਹੀਂ ਕਿੰਨੇ ਕਰੋੜ ਮੰਗਿਆ ਸਲਮਾਨ ਖਾਨ ਤੋਂ ਵੀ ਤੁਹਾਡਾ ਰਾਜੀਨਾਮਾ ਕਰਾ ਦਿੰਦੇ ਆ ਜੀ ਲਾਰੈਂਸ ਗਰੁੱਪ ਨਾਲ, ਤੇ ਇੰਨੇ ਪੈਸੇ ਰੱਖੋ ਇੱਥੇ। ਹੁਣ ਇਸ ਮੁਲਕ ਦੇ ਵਿੱਚ ਜਿਹੜੇ ਵੱਡੇ ਮਾਮਲੇ ਨੇ ਉਹਨਾਂ ਤੋਂ ਜਿਹੜੇ ਹੇਠਾਂ ਤੱਕ ਆਈਏ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਸਰਪੰਚ ਜਾਂ ਜਿਹੜੇ ਇੱਥੋਂ ਤੱਕ ਕਿ ਜਿਹੜੇ ਆ ਸ਼ਟਰਿੰਗ ਸਟੋਰ ਦਾ ਕੰਮ ਕਰਦੇ ਆ, ਇਹ ਕਹਿੰਦੇ ਨੇ ਕਿ ਜੀ ਸਾਨੂੰ ਤਾਂ, ਔਰ 1 ਕਰੋੜ ਤੋਂ ਤਾਂ ਗੱਲ ਸ਼ੁਰੂ ਹੁੰਦੀ, ਇਹ ਨਹੀਂ ਕਿ 5-10 ਲੱਖ ਜਾਂ 5-10 ਹਜ਼ਾਰ ਵਾਲੀ ਗੱਲ ਆ, ਸਿੱਧਾ ਹੀ ਸਿਰੇ ਤੇ ਗੱਲ ਆ। ਔਰ ਪੰਜਾਬ ਦੇ ਵਿੱਚ ਨਸ਼ੇ ਕਰਕੇ, ਬੇਰੁਜ਼ਗਾਰੀ ਕਰਕੇ ਜਾਂ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਇਸ ਤਰੀਕੇ ਦੀ ਇੱਕ ਜਮਾਤ ਪੈਦਾ ਹੋ ਗਈ ਆ ਜਿਹੜੀ 5-7 ਹਜ਼ਾਰ ਪਿੱਛੇ ਕਿਸੇ ਦਾ ਵੀ ਗਾਟਾ ਲਾ ਕੇ ਆਓ ਮਾਰਦੇ। ਇੱਥੇ ਕਈ ਵਾਰ ਸਾਡੇ ਭੈਣ ਭਰਾ ਜਦੋਂ ਬਹਿ ਕੇ ਗੱਲ ਕਰਦੇ ਆ, ਉਹ ਇਹ ਗੱਲ ਕਹਿਣਗੇ ਕਿ ਅੱਗੇ ਕੋਈ ਅਖਲਾਕ ਹੁੰਦਾ ਸੀ, ਹੁਣ ਤਾਂ ਜਿਹੜਾ ਸੁਪਾਰੀ ਕਿੱਲਣ ਵਾਲਾ ਕੰਮ ਚੱਲਿਆ, ਉਹ ਪਤਾ ਹੀ ਨਹੀਂ ਉਸ ਬੰਦੇ ਦਾ ਵੀ ਉਹ ਤੁਹਾਡੇ ਕੋਲ ਖੜਾ ਗਰੀਬੜਾ ਜਿਹਾ, ਤੇ ਤੁਹਾਨੂੰ ਹੀ ਸ਼ਾਇਦ ਉਹ ਕਿਸੇ ਦਾ ਘਰ ਪੁੱਛੇ ਜਾਂ ਕਵੇ ਕਿ ਕੋਈ ਕੰਮ, ਤੇ ਤੁਸੀਂ ਉਹਦੇ ਨਾਲ ਜਦੋਂ ਮਾੜਾ ਜਿਹਾ ਇੰਟਰੈਕਟ ਕੀਤਾ, ਗੱਲਾਂ ਚੋੜ ਜੇ ਅਗਲੇ ਠਾਹ ਦੇਣੇ, ਗੋਲੀ ਕੱਢ ਕੇ ਮਾਰੀ ਤੁਹਾਡੇ। ਤੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਆਏ ਦਿਨ ਨਿੱਤ ਹੌਲਨਾਕ ਘਟਨਾਵਾਂ, ਖੂਨ ਖਰਾਬਾ, ਧਮਕੀਆਂ, ਫਰੌਤੀਆਂ, ਸੁਪਾਰੀ ਕਿਲਿੰਗ, ਇਹ ਜਿਹੜਾ ਸਾਰਾ ਕੁਝ ਪਹਿਲਾਂ ਬੰਬੇ ਦੀਆਂ ਫਿਲਮਾਂ 'ਚ ਹੁੰਦਾ ਸੀ ਇਹ ਜਿਹਾ ਕੁਝ, ਜਾਂ ਇੱਥੇ ਜਿਹੜੇ ਇੱਕ ਸੁਰਿੰਦਰ ਮੋਹਨ ਪਾਠਕ ਦੇ ਨਾਵਲ ਹੁੰਦੇ ਸੀਗੇ, ਉਹਨਾਂ ਵਿੱਚ ਇਹ ਜਿਹਾ ਕੁਝ ਬੜਾ ਹੁੰਦਾ ਸੀਗਾ। ਨਾਵਲਾਂ 'ਚ ਹਿੰਦੀ ਦੇ ਲੋਕਾਂ ਨੇ ਪੜ੍ਹਨੇ ਉਹ ਨਾਵਲ, ਪਰ ਆਹ ਜਿਹੜਾ ਕੁਝ ਅੱਜ ਇੱਥੇ ਉਹ ਸਾਰਾ ਕੁਝ ਅੱਖੀ ਦੇਖ ਰਹੇ। ਅੰਮ੍ਰਿਤਸਰ ਇੱਥੇ ਮੇਰੇ ਘਰ ਤੋਂ ਨੇੜੇ ਇੱਕ ਪੁਤਲੀ ਘਰ ਇਲਾਕਾ ਪੈਂਦਾ, ਬੜਾ ਮਸ਼ਹੂਰ ਆ, ਅੱਗੇ ਸ਼ਾਹਟਾ ਸਾਹਿਬ ਗੁਰਦੁਆਰਾ ਆ ਜਾਂਦਾ, ਤੇ ਪੁਤਲੀ ਘਰ ਦੇ ਕੋਲੇ ਪਿਛਲੇ ਹਫ਼ਤੇ 3 ਜਿਹੜੇ ਆ ਕੁਲਫੀਆਂ ਵੇਚਣ ਵਾਲੀਆਂ ਰੇਹੜੀਆਂ ਜੀਆਂ ਹੁੰਦੀਆਂ ਨੇ, ਉਹ 3 ਜਾਣੇ ਗ੍ਰਿਫਤਾਰ ਕੀਤੇ ਆ, 3 ਰੇਹੜੀਆਂ ਅੱਡ, ਤੇ ਤਿੰਨਾਂ ਦਾ ਜਗਾੜਮੈਂਟ ਇਹ ਦੱਸਿਆ ਗਿਆ ਕਿ ਮੱਧ ਪ੍ਰਦੇਸ਼ ਤੋਂ ਤੇ ਰਾਜਸਥਾਨ ਤੋਂ ਇਹਨਾਂ ਕੋਲ ਜਿਹੜੇ ਦੇਸੀ ਪਿਸਤੌਲ ਕੱਟੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਉਹ ਵੇਚਣ ਵਾਲੇ ਆਉਂਦੇ ਸੀਗੇ, ਤੇ ਇਹਨਾਂ ਕੋਲ ਰੱਖੇ ਵੀ ਹੁੰਦੇ ਸੀ ਦਿਖਾਉਣ ਨੂੰ, ਜਿਵੇਂ ਸ਼ੋਰੂਮ ਦੇ ਵਿੱਚ ਲੋਕਾਂ ਨੇ ਸਮਾਨ ਰੱਖਿਆ ਹੁੰਦਾ ਨਾ ਦਿਖਾਉਣ ਲਈ ਵੀ ਆਹ ਥੋੜਾ ਜਿਹਾ ਮਾਲ ਅਸੀਂ ਰੱਖਿਆ ਹੋਇਆ ਤੇ ਉਹਦਾ ਸਟੋਰ 'ਚ ਅਸੀਂ ਪਿੱਛੇ ਰੱਖਿਆ ਹੋਇਆ, ਤੇ ਉਹ ਇੱਥੇ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇਣ ਲਈ ਕਿ ਆਹ ਲਓ ਜੀ ਸਾਡੇ ਕੋਲ ਏਦਾਂ ਦੇ ਪਿਸਟਲ ਹੁੰਦੇ ਆ। ਏਦਾਂ ਦੇ ਪਿਸਟਲ ਜਿਹੜੇ ਆ, ਰਿਵੋਲਵਰ ਜਾਂ ਹੋਰ ਹਥਿਆਰ ਜਿਹੜੇ ਨੇ, ਉਹ ਇਹ ਰੇਹੜੀਆਂ ਵਾਲੇ ਵੇਚੀ ਜਾਂਦੇ ਆ ਪੰਜਾਬ 'ਚ। ਆਏ ਦਿਨ ਖੱਪਖਾਨਾ ਪੈਂਦਾ ਮੀਡੀਆ ਦੇ ਵਿੱਚ ਕਿ ਮੱਧ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਦੇਸੀ ਪਿਸਤੌਲ ਲਿਆ ਕੇ ਵੇਚਣ ਵਾਲਾ ਗਰੋਹ ਬੇਨਕਾਬ ਫਲਾਨੇ ਸੂਬੇ ਤੋਂ। ਤੇ ਅੱਜ ਦੀ ਤਰੀਕ ਵਿੱਚ ਤਾਂ ਹੁਣ ਇਹ ਵੀ ਚਰਚਾ ਛਿੜੀ ਆ ਕਿ ਇੱਥੇ ਪੰਜਾਬ ਦੇ ਵਿੱਚ ਵੀ ਕਈ ਲੋਕ ਦੱਸਦੇ ਆ, ਇਹ ਚਰਚਾ ਚੱਲਦੀ ਆ ਵੀ ਇੱਥੇ ਵੀ ਬਣਨ ਲੱਗੇ ਆ ਦੇਸੀ ਕੱਟੇ। ਸੋ ਪੰਜਾਬ ਦੀ ਧਰਤੀ ਉੱਤੇ ਜਿਹੜਾ ਇੰਨਾ ਭਾਰੀ ਅਸਲਾ, ਨਜਾਇਜ਼ ਅਸਲਾ ਦਿਨੋਂ ਦਿਨ ਵੱਧ ਰਿਹਾ, ਇਹ ਤੋਂ ਡਰਦੇ ਲੋਕ ਥਾਣਿਆਂ ਨੂੰ ਭੱਜਦੇ ਆ ਜਾਂ ਸਰਕਾਰੀ ਪ੍ਰਸ਼ਾਸਨ ਵੱਲ ਭੱਜਦੇ ਆ। ਤੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਆ ਕਿ ਜੀ ਮੈਨੂੰ ਅਸਲੇ ਦਾ ਲਾਇਸੈਂਸ ਬਣਾ ਦਿਓ। ਤੇ ਇਸ ਮੁਲਕ ਦੇ ਵਿੱਚ ਸਭ ਤੋਂ ਵੱਡਾ ਕੰਮ ਬਣਾਇਆ ਪਿਆ ਵੀ ਅਸਲੇ ਦਾ ਲਾਇਸੈਂਸ। ਫਿਰ ਉਸ ਤੋਂ ਬਾਅਦ ਵਿੱਚ ਅਸਲਾ ਰੱਖਣਾ ਉਦੋਂ ਵੀ ਖਤਰਨਾਕ ਗੱਲ ਆ। ਹੋਣਾ ਤਾਂ ਜਿਹੋ ਜਿਹਾ ਇੱਥੇ ਮਾਹੌਲ ਆ, ਜਿਹੋ ਜਿਹਾ ਇੱਥੋਂ ਦਾ ਚਾਲ ਚੱਲਣ, ਹੋਣਾ ਤਾਂ ਇਹ ਚਾਹੀਦਾ ਵੀ ਕਿਸੇ ਵੀ ਬੰਦੇ ਨੂੰ ਹਥਿਆਰਾਂ ਵਾਲੀ ਦੁਕਾਨ ਤੋਂ ਆਧਾਰ ਕਾਰਡ ਦੇ ਉੱਤੇ ਹੀ ਚਾਹੇ ਹਥਿਆਰ ਇਸ਼ੂ ਹੋ ਜਾਵੇ ਵੀ ਚੱਕ ਭਾਈ ਤੂੰ ਆਪਦਾ, ਪਰ ਅਗਲੀ ਗੱਲ ਹੋਵੇ ਵੀ ਬੰਦਾ ਜਾਣੀ ਕਿ ਲੈ ਤਾਂ ਆਵੇ, ਪਰ ਉਹਨੂੰ ਕਾਨੂੰਨ ਦਾ ਡਰ ਇੰਨਾ ਹੋਵੇ ਵੀ ਜੇ ਇੱਕ ਨਜਾਇਜ਼ ਫੈਰ ਨਿਕਲ ਗਿਆ ਨਾ ਤੇ ਬਸ ਫਿਰ ਤੂੰ ਇਹ ਦੇਖ ਲਾ ਵੀ ਪੋਸਟਾਂ ਚੇਤੇ ਰੱਖਣਗੀਆਂ, ਕਾਨੂੰਨੀ ਕਾਰਵਾਈ ਇਹੋ ਜਿਹੀ ਹੋਊ। ਹਥਿਆਰ ਜਿਹੜਾ ਹੈ ਉਹਨੂੰ ਇੰਨਾ ਫ੍ਰੀ ਕਰ ਦਿੱਤਾ ਜਾਣਾ ਚਾਹੀਦਾ ਵੀ ਕੋਈ ਵੀ ਬੰਦਾ ਆਪਦੀ ਸਿਕਿਉਰਿਟੀ ਲਈ, ਆਪਦੀ ਸੇਫਟੀ ਲਈ, ਆਪਦੀ ਸੁਰੱਖਿਆ ਲਈ ਹਥਿਆਰ ਰੱਖ ਸਕਦਾ ਹੋ। ਹਥਿਆਰ ਉੱਤੇ ਨਾ ਪਾਬੰਦੀ ਲਾਓ, ਪਰ ਹਥਿਆਰ ਦੀ ਗਲਤ ਵਰਤੋਂ ਰੋਕਣ ਲਈ ਕਿ ਜੇਕਰ ਕਿਸੇ ਨੇ ਗਲਤ ਵਰਤੋਂ ਕੀਤੀ ਹਥਿਆਰ ਦੀ ਤਾਂ ਉਹ ਬੰਦਾ
ਕਈ ਮੁਲਕਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੈਗੀਆਂ ਵੀ ਨੇ, ਇੱਥੇ ਵੀ ਕੀਤੀਆਂ ਜਾ ਸਕਦੀਆਂ ਨੇ, ਪਰ ਇੱਥੇ ਤਾਂ ਅਸਲੇ ਦਾ ਲਾਇਸੈਂਸ ਬਣਾਉਣ ਨੂੰ ਇੱਕ ਐਡੀ ਖਤਰਨਾਕ ਤੇ ਬੜੀ ਵੱਡੀ ਗੱਲ ਬਣਾ ਕੇ ਪੇਸ਼ ਕੀਤਾ ਜਾਂਦਾ ਵੀ ਰਹੇ ਰੱਬ ਦਾ ਨਾਮ। ਹੁਣ ਜਦੋਂ ਮਾਰਚ ਅਪ੍ਰੈਲ ਦੇ ਵਿੱਚ ਮੈਨੂੰ ਤੇ ਆਪਣੇ ਹੁਸ਼ਿਆਰਪੁਰ ਵਾਲੇ ਭੁਪਿੰਦਰ ਸਿੰਘ ਸੱਜਣ ਨੂੰ ਧਮਕੀਆਂ ਵਗੈਰਾ ਦਾ ਚੱਕਰ ਚੱਲਿਆ, ਕਾਊਂਟਰ ਇੰਟੈਲੀਜੈਂਸ ਵਾਲੇ ਆਏ, ਹੋਰ ਕਈ ਏਜੰਸੀਆਂ ਵਾਲੇ ਇੱਥੇ ਭੱਜੇ ਫਿਰਨ, ਤੇ ਮੈਂ ਤਾਂ ਉਹਨਾਂ ਨੂੰ ਹੱਸਦਾ ਸੀ ਵੀ ਸਾਡਾ ਜਦੋਂ ਕੰਮ ਕਰਾਉਣਾ ਉਦੋਂ ਤੁਹਾਡੇ ਸਿਸਟਮ ਨੇ ਹੀ ਕਰਾਉਣਾ, ਉਹ ਤਾਂ ਕਿਸੇ ਲੰਡੀ ਬੁੱਚੀ ਦੀ ਹਿੰਮਤ ਨਹੀਂ ਵੀ ਸਾਡੇ ਕੋਲ ਦੀ ਵੀ ਲੰਘ ਜੇ। ਪਰ ਜਦੋਂ ਇਸ ਮੁਲਕ ਦੇ ਨਿਜ਼ਾਮ ਨੇ ਫੈਸਲਾ ਕਰ ਲਿਆ ਕਿ ਫਲਾਨਾ ਬੰਦਾ ਮਰਵਾਉਣਾ ਹੀ ਮਰਵਾਉਣਾ, ਜਿਵੇਂ ਕਿ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਵਾਲਾ ਮਾਮਲਾ, ਤੇ ਇਹੋ ਜਿਹਾ ਹੈ, ਇਹ ਤਾਂ ਚਲੋ ਪੰਨੂ ਵਾਲੀ ਤਾਂ ਗੱਲ ਕੱਚਾ ਰਹਿ ਗਿਆ ਕੰਮ, ਪਹਿਲੋਂ ਹੀ ਇਹ ਬੰਦਾ ਹੀ ਉਹ ਲੱਭੀ ਫਿਰਨ ਜਿਹੜਾ ਅਮਰੀਕਨ ਸਿਸਟਮ ਦਾ ਨਿਕਲਿਆ ਆ। ਪਰ ਕੈਨੇਡਾ ਦੇ ਵਿੱਚ ਤੇ ਇਹ ਤੋਂ ਬਿਨਾਂ ਪਾਕਿਸਤਾਨ ਤੇ ਇੰਗਲੈਂਡ ਤੇ ਹੋਰ ਇੱਥੇ ਤਾਂ ਸ਼ਰੇਆਮ ਗੌਰਵ ਆਰੀਆ ਵਰਗੇ ਭਕਾਈ ਮਾਰਦੇ ਹੁੰਦੇ ਸੀ ਕਿ ਹੁਣ ਵਿਦੇਸ਼ਾਂ ਦੇ ਵਿੱਚ ਢੇਰੀਆਂ ਲਾਵਾਂਗੇ। ਤੇ ਇੱਕ ਇੱਥੇ ਉਹਦੀ ਗੌਰਵ ਆਰਿਆ ਦੀ ਉਹ ਭੌਂਕੜ ਦੀ ਇੱਕ ਵੀਡੀਓ ਵੀ ਘੁੰਮਦੀ ਆ, ਜਿਹਦੇ ਵਿੱਚ ਉਹ ਫੜਾ ਮਾਰ ਰਿਹਾ ਵੀ ਜਿੰਨੇ ਇਹ ਖਾਲਿਸਤਾਨੀ ਨੇ ਇਹਨਾਂ ਦੇ ਹੋਸ਼ ਉੱਡ ਜਾਂਦੇ ਆ ਜਦੋਂ ਇਹ ਲਾਰੈਂਸ ਬਿਸ਼ਨੋਈ ਦਾ ਨਾਂ ਸੁਣਦੇ। ਹਾਲਾਂਕਿ ਲਾਰੈਂਸ ਬਿਸ਼ਨੋਈ ਇੱਕ ਜੇਲ੍ਹ ਦੇ ਵਿੱਚ ਬੈਠਿਆ ਹੋਇਆ, ਕਈ ਕੇਸਾਂ ਦੇ ਵਿੱਚ ਉਲਝਿਆ ਹੋਇਆ ਇੱਕ ਆਮ ਕ੍ਰਿਮੀਨਲ ਬੰਦਾ, ਜਿਹੜਾ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉੱਥੇ ਵਿਦਿਆਰਥੀ ਚੋਣਾਂ ਦੇ ਕਰਕੇ ਚੱਕਰਾਂ 'ਚ ਆਇਆ, ਮੁਕੱਦਮੇ ਬਣ ਗਏ, ਹੌਲੀ ਹੌਲੀ ਚਲੋ ਉਹਦਾ ਆਪਦਾ ਅਪਰਾਧਿਕ ਜੀਵਨ ਜਿਹੜਾ ਹੈਗਾ ਉਹ ਬਣ ਗਿਆ। ਪਰ ਅਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ ਕਿਉਂਕਿ ਅਸੀਂ ਵੀ ਇਹਨਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਦੀ ਲੰਘੇ ਹਾਂ। ਉਦੋਂ ਉਸ ਉਮਰ ਦੇ ਵਿੱਚ ਜਦੋਂ ਬੰਦਾ ਇਹਨਾਂ ਕੰਮਾਂ 'ਚ ਪੈਂਦਾ ਕਿ ਉਹਨੂੰ ਫਲਾਣੇ ਨੂੰ ਪ੍ਰਧਾਨ ਬਣਾਉਣਾ, ਫਲਾਣੇ ਨੂੰ ਇਹ ਕਰਨਾ, ਉਦੋਂ ਕੱਚੀ ਜੀ ਸਮਝ ਹੁੰਦੀ ਆ ਤੇ ਉਹਦੇ ਵਿੱਚ ਕਈ ਵਾਰ ਬੰਦਾ ਆਪਦੇ ਨਾਲ ਦੇ ਮੁੰਡਿਆਂ ਦੇ ਨਾਲ ਦੇ ਗਰੁੱਪ ਦੇ ਚਾਅ ਦੇ ਵਿੱਚ ਹੀ ਕਰ ਬੈਠਦਾ, ਪਛਤਾਉਂਦਾ ਵੀ ਆ ਬਾਅਦ 'ਚ। ਪਰ ਕਈ ਵਾਰ ਪੈਰ ਜਿਹੜੇ ਨੇ ਜਦੋਂ ਚੱਕੇ ਜਾਂਦੇ ਆ ਮੁੜ ਕੇ ਥੱਲੇ ਲੱਗਦੇ। ਜਿਹੜੀ ਆਪਣੇ 1982-83 ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਦੋ ਗਰੁੱਪਾਂ ਦੀ ਲੜਾਈ ਹੋਈ, ਗੁਰਦਾਸ ਮਾਨ ਦੀ ਨਾਈਟ ਸੀਗੀ। ਉਸ ਲੜਾਈ ਤੋਂ ਇੱਕ ਇਹੋ ਜਿਹਾ ਮਾਹੌਲ ਵਿਗੜਿਆ ਜਿਹਦੇ ਕਰਕੇ ਪੰਜਾਬ ਦੀ ਜਿਹੜੀ ਵਿਦਿਆਰਥੀ ਰਾਜਨੀਤੀ ਸੀ, ਸਟੂਡੈਂਟਸ ਪੋਲਿਟਿਕਸ, ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬਦਲਾਅ ਉਹ ਆਇਆ। ਉਸ ਯੂਨੀਵਰਸਿਟੀ ਦੇ ਵਿੱਚ ਕੁੱਟ ਕਟਾਪੇ ਵਾਲੀ ਘਟਨਾ ਦੇ ਨਾਲ ਜੁੜੇ ਹੋਏ ਬੰਦਿਆਂ ਦੇ ਵਿੱਚੋਂ ਆ ਜਿਹੜਾ ਪ੍ਰਭਜਿੰਦਰ ਸਿੰਘ ਡੈਂਪੀ ਚੰਦਭਾਨ ਵਾਲਾ, ਜਿਹਦਾ ਪਿੱਛੇ ਜੇ ਸੁਖਨਾ ਲੇਕ ਤੇ ਚੰਡੀਗੜ੍ਹ ਕਤਲ ਹੋਇਆ, ਉਹ ਚਰਚਾ 'ਚ ਰਿਹਾ। ਹੋਰ ਵੀ ਰਜਿੰਦਰ ਦੀਪੇ ਹੁਣੀ ਤੇ ਮੱਖਣ ਹੁਣੀ ਤੇ ਮੁਕਤਸਰ ਵਾਲੇ ਬਾਈ ਹੁਣੀ ਤੇ ਇਸ ਪਾਸੇ ਇੱਕ ਚੰਗਾ ਉੱਥੇ ਨੌਜਵਾਨਾਂ ਦਾ ਟਕਰਾਅ ਸੀ। ਉਹਨਾਂ 'ਚੋਂ ਬਹੁਤ ਵੱਡੀ ਗਿਣਤੀ ਵਿੱਚ ਬਾਅਦ ਵਿੱਚ ਸਿਆਸਤ ਵਿੱਚ ਵੀ ਆਏ, ਬਹੁਤ ਸਾਰਿਆਂ ਨੇ ਪੁਲਿਸ ਅਫਸਰ ਦੇ ਤੌਰ ਤੇ ਆਪਦੀ ਨੌਕਰੀ ਕੀਤੀ, ਕਈਆਂ ਨੇ ਕਿਸੇ ਹੋਰ ਪਾਸੇ ਆਪਦੀ ਲਾਈਫ ਨੂੰ ਲੈ ਗਏ। ਪਰ ਕੁੱਲ ਮਿਲਾ ਕੇ ਜਿਹੜਾ ਉਸ ਮੌਕੇ ਦਾ ਵਿਦਿਆਰਥੀ ਸੀ, ਉਹਨੂੰ ਭਾਵੇਂ ਗੜਬੜ ਦਾ ਜਿਹੜਾ ਸਵਾਦ ਤਾਂ ਉਹਨੂੰ ਚੱਖਣਾ ਪੈ ਗਿਆ, ਪਰ ਕੇਸਾਂ ਮੁਕੱਦਮਿਆਂ ਦੇ ਬਾਵਜੂਦ ਉਹ ਉਸ ਪਾਸੇ ਨੂੰ ਨਹੀਂ ਗਏ ਜਿੱਧਰ ਨੂੰ ਅੱਜ ਦਾ ਵਿਦਿਆਰਥੀ ਜਿਹੜਾ ਹੈਗਾ ਉਹਨੂੰ ਤੋਰਿਆ ਜਾ ਰਿਹਾ। ਇਨ ਬਿਟਵੀਨ ਵਿੱਚ ਵਿਚਾਲੇ ਜਿਹੜੀ ਸਾਡੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਇਹਦੇ ਮੁਕਾਬਲੇ ਉੱਤੇ PSU ਤੇ ਇਵੇਂ ਹੀ ਉਦੋਂ ਬੀਜੇਪੀ ਵਾਲਿਆਂ ਦਾ ਤਾਂ RSS ਵਾਲਿਆਂ ਦਾ ਤਾਂ ਇੱਥੇ ਕੁਝ ਨਹੀਂ ਸੀਗਾ, ਕਾਮਰੇਡਾਂ ਦੀ ਤੇ ਕਾਂਗਰਸੀਆਂ ਦੀਆਂ ਜਥੇਬੰਦੀਆਂ ਹੁੰਦੀਆਂ ਸੀ। ਹੌਲੀ ਹੌਲੀ ਇਹ ਸਾਰੀਆਂ ਜਥੇਬੰਦੀਆਂ ਬਿਲਕੁਲ ਖਤਮ ਹੁੰਦੀਆਂ ਗਈਆਂ ਤੇ ਫੈਡਰੇਸ਼ਨ ਜਿਹੜੀ ਸੀਗੀ ਉਹਦੇ ਉੱਤੇ ਜਦੋਂ ਇੱਕ ਤਰਫਾ ਉਹਦੀ ਇੰਨੀ ਚੜ੍ਹਾਈ ਹੋ ਗਈ, ਕਿਉਂਕਿ ਉਦੋਂ ਪੰਜਾਬ ਦੇ ਪੇਂਡੂ ਕਾਲਜਾਂ ਦੇ ਵਿੱਚ ਹਰ ਥਾਂ ਦੇ ਉੱਤੇ ਹਰ ਵਿਦਿਆਰਥੀ ਚਾਹੇ ਉਹ ਕਿਸੇ ਵੀ ਧਰਮ ਦਾ ਹੁੰਦਾ ਸੀ, ਉਹਦਾ ਹੁੰਦਾ ਸੀ ਫੈਡਰੇਸ਼ਨ ਜੁਆਇਨ ਕਰਨੀ। ਉਹ ਚਲੇ ਗਿਆ ਸੀ ਵੇਲਾ ਜਦੋਂ ਜਿਹੜੀਆਂ ਗੈਰ ਸਿੱਖ ਜਥੇਬੰਦੀਆਂ ਸੀ, ਚਾਹੇ ਉਹ ਪੰਜਾਬ ਸਟੂਡੈਂਟ ਯੂਨੀਅਨ ਸੀ ਜਾਂ ਹੋਰ ਸੀ, ਕਾਮਰੇਡੀ ਪ੍ਰਭਾਵ ਵਾਲੀਆਂ ਕਈ ਸੀ, ਉਹ ਸਾਰੀਆਂ ਦਾ ਫਿਰ ਉਦੋਂ ਖਾਤਮਾ ਹੋ ਗਿਆ। ਸੋ ਜਦੋਂ ਫੈਡਰੇਸ਼ਨ ਨੇ ਪੰਜਾਬ ਦੀ ਸਿੱਖ ਵਿਦਿਆਰਥੀਆਂ ਦੀ ਅਗਵਾਈ ਕੀਤੀ,
ਉਹ ਸਾਰੇ ਵਿਦਿਆਰਥੀ ਬਹੁਤ ਹੀ ਜ਼ਿਆਦਾ ਗੁਰਮਤ ਨਾਲ ਜੁੜੇ, ਧਰਮ ਦੇ ਖੇਤਰ ਦੇ ਵਿੱਚ ਜੁੜਨ ਦੇ ਨਾਲ ਨਾਲ ਜ਼ਿੰਮੇਵਾਰ ਨਾਗਰਿਕ ਬਣੇ। ਉਪਰੰਤ ਉਹਨਾਂ ਨੇ ਜਿਸ ਵੀ ਖੇਤਰ ਵਿੱਚ ਗਏ ਬਹੁਤ ਵੱਡੀਆਂ ਮੱਲਾਂ ਮਾਰੀਆਂ। ਇੱਥੇ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਜਦੋਂ ਅਸੀਂ ਦੇਖਦੇ ਹਾਂ ਕਿਸੇ ਵੀ ਵੱਡੀ ਸ਼ਖਸੀਅਤ ਬਾਰੇ ਜਿਹਦਾ ਚਰਚਾ ਆ, ਤਾਂ ਉਹਦੇ ਨਾਲ ਇਹ ਗੱਲ ਜ਼ਰੂਰ ਮਿਲਦੀ ਆ ਕਿ ਜੀ ਮੈਂ ਉਸ ਟਾਈਮ ਫੈਡਰੇਸ਼ਨ ਜੁਆਇਨ ਕੀਤੀ ਸੀ ਤੇ ਫੈਡਰੇਸ਼ਨ ਦੇ ਕੈਂਪਾਂ ਤੋਂ ਮੈਨੂੰ ਇਹ ਸੇਧ ਮਿਲੀ। ਇੱਥੋਂ ਤੱਕ ਕਿ ਜਿਹੜੇ ਇਸ ਮੁਲਕ ਦੇ ਵਿੱਚ ਕਾਂਗਰਸ ਦੇ ਵਿੱਚ, ਅਕਾਲੀ ਦਲ ਦੇ ਵਿੱਚ ਤੇ ਹੋਰ ਜਥੇਬੰਦੀਆਂ ਸਿਆਸੀ ਧਿਰਾਂ ਦੇ ਵਿੱਚ, ਜਾਂ ਕਈ ਜਿਹੜੇ ਸਾਧ ਬਾਬੇ ਬਣੇ, ਕਈ ਜਿਹੜੇ ਹੋਰ ਕਿਸੇ ਖੇਤਰ ਵਿੱਚ, ਇਹ ਵੀ ਵਿਦਿਆਰਥੀ ਲਹਿਰ ਦੀ ਉਪਜ ਨੇ ਤੇ ਬਹੁਤਿਆਂ ਦਾ ਸੰਬੰਧ ਫੈਡਰੇਸ਼ਨ ਦੇ ਨਾਲ ਜੁੜਦਾ। ਖੈਰ, ਜਿਹੜੀ ਗੱਲ ਗੜਬੜ ਹੋਈ ਉਹ ਇਹ ਹੋਈ ਕਿ ਜਦੋਂ ਪੰਜਾਬ ਦੇ ਵਿੱਚ 1984 ਦੇ ਵਰਤਾਰਿਆਂ ਤੋਂ ਬਾਅਦ ਮਾਹੌਲ ਦੇ ਵਿੱਚ ਗੜਬੜ ਇੰਡੀਅਨ ਸਟੇਟ ਨੂੰ ਲੱਗੀ, ਉਦੋਂ ਇਹਨਾਂ ਨੇ ਫੈਡਰੇਸ਼ਨ ਤੇ ਪਾਬੰਦੀ ਲਾਤੀ ਤੇ ਫੈਡਰੇਸ਼ਨ ਤੇ ਪਾਬੰਦੀ ਲਾਉਣ ਤੋਂ ਬਾਅਦ ਲੰਮੇ ਅਰਸੇ ਤੱਕ ਵਿਦਿਆਰਥੀਆਂ ਨੂੰ ਹਰ ਇੱਕ ਜਥੇਬੰਦੀ ਜਿਹੜੀ ਵੀ ਨਾਲ ਲੈ ਕੇ ਲਾਮਬੰਦ ਕਰ ਸਕਦੀ ਸੀ ਉਹਦੇ ਤੋਂ ਦੂਰ ਰੱਖਣ ਦਾ ਇੱਕ ਇਹੋ ਜਿਹਾ ਪ੍ਰੋਜੈਕਟ ਚੱਲਿਆ, ਜਿਹਨੂੰ ਜਦੋਂ 1997 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਈ, ਜੇ ਉਹ ਚਾਹੁੰਦੇ ਤਾਂ ਬਹੁਤ ਚੰਗਾ ਮੌਕਾ ਸੀ, ਫੈਡਰੇਸ਼ਨ ਲਾਮਬੰਦ ਕਰਦੇ, ਹੋਰ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੂੰ ਵੀ ਮੌਕਾ ਦਿੰਦੇ ਤਾਂ ਸ਼ਾਇਦ ਬਹੁਤ ਕੁਝ ਬਚਾਅ ਹੋ ਜਾਂਦਾ। ਪਰ ਇਸ ਮੌਕੇ ਭਾਵੇਂ ਉਸ ਪੁਰਾਣੇ ਫੈਡਰੇਸ਼ਨ ਦੇ ਬਹੁਤ ਸਾਰੇ ਆਗੂ ਜਿਹੜੇ ਇਸ ਮੌਕੇ ਅਕਾਲੀ ਰਾਜਨੀਤੀ ਦਾ ਹਿੱਸਾ ਨੇ, ਭਾਈ ਵਿਰਸਾ ਸਿੰਘ ਬਲਟੋਹਾ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਹਰਮਿੰਦਰ ਸਿੰਘ ਗਿੱਲ ਤੇ ਇਹੋ ਜਿਹੇ ਘੱਟੋ ਘੱਟ 200 ਤੋਂ ਉੱਪਰ ਇਹੋ ਜਿਹੇ ਆਗੂ ਇਸ ਮੌਕੇ ਅੱਡ-ਅੱਡ ਸਭਾ ਦੇ ਵਿੱਚ ਸਰਗਰਮ ਨੇ ਜਿਹੜੇ ਫੈਡਰੇਸ਼ਨ ਦਾ ਹਿੱਸਾ ਰਹੇ ਨੇ। ਇਹ ਸਾਰੇ ਜਿਹੜੇ ਸੀ ਇਹਨਾਂ ਨੇ ਉਦੋਂ ਜ਼ੋਰ ਵੀ ਲਾਇਆ, ਪਰ ਬਾਦਲ ਸਰਕਾਰ ਨੇ ਪੈਰ ਨਹੀਂ ਲੱਗਣ ਦਿੱਤੇ ਤੇ ਉਲਟਾ ਇਹ ਦੇਖਿਆ ਕਿ ਜਦੋਂ ਫੈਡਰੇਸ਼ਨ ਦੀ ਚੜ੍ਹਾਈ ਹੋ ਗਈ ਸੀ ਉਦੋਂ ਇਹਨਾਂ ਨੇ ਅਕਾਲੀਆਂ ਦੇ ਪਰਖੱਚੇ ਉਡਾਤੇ ਸੀ। ਸੋ ਜਿਹੜੀ ਫੈਡਰੇਸ਼ਨ ਸੰਤ ਭਿੰਡਰਾਂ ਵਾਲਿਆਂ ਦਾ ਝੰਡਾ ਚੱਕ ਕੇ ਅਕਾਲੀ ਲੀਡਰਾਂ ਦੀ ਉਸ ਭੈੜੀ ਮਾੜੀ ਬਿਰਤੀ ਦੇ ਉਲਟ ਡਟੀ ਰਹੀ, ਜਿਹਨੇ ਸਾਡਾ ਨੁਕਸਾਨ ਅੱਜ ਵੀ ਕਰਵਾ ਰਹੀ ਆ ਉਹ ਨੀਤੀ, ਤੋਂ ਇਸ ਅਕਾਲੀ ਲੀਡਰਸ਼ਿਪ ਨੇ ਫੈਡਰੇਸ਼ਨ ਜਾਂ ਹੋਰ ਵਿਦਿਆਰਥੀ ਜਥੇਬੰਦੀਆਂ ਨੂੰ ਉਭਾਰਨ ਦੀ ਥਾਂ, ਲਾਮਬੰਦ ਕਰਨ ਦੀ ਥਾਂ ਨਵਾਂ ਹੀ ਸੱਪ ਕੱਢ ਮਾਰਿਆ ਬਈ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ, ਜਿਹਨੂੰ ਸੋਈ ਕਹਿੰਦੇ ਆ। ਸੋਈ ਅਸਲ ਵਿੱਚ ਉਹ ਵਿਦਿਆਰਥੀ ਪੰਜਾਬ ਦੇ ਜਿਨ੍ਹਾਂ ਦੇ ਅੰਦਰ ਕੰਟੈਂਟ, ਜਿਨ੍ਹਾਂ ਦੇ ਅੰਦਰ ਤੱਤ ਤਾਂ ਸੀਗਾ, ਜਿਨ੍ਹਾਂ ਦੇ ਅੰਦਰ ਸਮਰੱਥਾ ਤਾਂ ਸੀਗੀ, ਪਰ ਉਹਨਾਂ ਨੂੰ ਜੇਕਰ ਧਰਮ ਆਧਾਰਿਤ ਜਾਂ ਕਿਸੇ ਵੀ ਸੋਚ ਵਾਲੀ ਧਿਰ ਨਾਲ ਜੋੜਿਆ ਜਾਂਦਾ ਤਾਂ ਰਿਜ਼ਲਟ ਕੁਝ ਹੋਰ ਨਿਕਲਦੇ। ਪਰ ਜਦੋਂ ਕਿਸੇ ਵੀ ਫਲਸਫੇ ਨਾਲ, ਕਿਸੇ ਵੀ ਚੰਗੀ ਸਾਰਥਕ ਸੋਚ ਨਾਲ ਮੁੰਡਿਆਂ ਨੂੰ, ਨੌਜਵਾਨਾਂ ਨੂੰ ਜੋੜਨ ਦੀ ਥਾਂ ਇਹ ਕਹਿ ਦਿੱਤਾ ਗਿਆ ਵੀ ਚਾਹੇ ਤੁਸੀਂ ਨਸ਼ੇ ਖਾਓ, ਚਾਹੇ ਤੁਸੀਂ ਮੂੰਹ ਸਿਰ ਮੁੰਨੋ, ਤੁਹਾਡੇ ਕੋਲੇ ਗੱਡੀ ਵਧੀਆ ਚਾਹੀਦੀ ਆ, ਕੱਪੜੇ ਲੀੜੇ ਵਧੀਆ ਚਾਹੀਦੇ ਆ ਤੇ ਗਰੁੱਪ ਬਣਾਓ ਤੇ ਸਾਰੇ ਪੰਜਾਬ 'ਚ ਛਾ ਜਾਓ। ਇਹ ਤਾਂ ਉਹੋ ਜਿਹੀ ਹੋਈ ਗੱਲ ਸੀ ਜਿਹੜੀ ਸੋਈ ਦੀ ਆਪਾਂ ਦੇਖੀਏ ਇੱਥੇ। ਜਿਵੇਂ ਜਿਹੜਾ ਰੁਪਿੰਦਰ ਗਾਂਧੀ ਸੀ ਖੰਨੇ ਕੋਲ ਪਿੰਡ ਦਾ, ਉਸ ਰੁਪਿੰਦਰ ਗਾਂਧੀ ਨੇ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਆਪਦੇ ਪ੍ਰਧਾਨ ਬਣਾਏ ਤੇ ਗਾਂਧੀ ਗਰੁੱਪ ਬਣਾਇਆ। ਉਵੇਂ ਦਾ ਹੀ ਸੋਈ ਗਰੁੱਪ ਸੀ ਜਿਹੜਾ ਰਾਜੂ ਖੰਨਾ ਸੀਗਾ, ਉਹਨੂੰ ਪ੍ਰਧਾਨ ਬਣਾ ਕੇ ਬਾਦਲ ਦਲ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਲਾਮਬੰਦ ਕੀਤਾ। ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਰਾਹੀਂ ਵੋਟ ਬੈਂਕ ਦੀ ਰਾਜਨੀਤੀ ਕਰਨ ਲਈ ਕਿ ਜਿਹੜੇ ਮੁੰਡੇ ਖੁੰਡੇ ਥੋੜਾ ਜਿਹਾ ਲੜਾਕੇ ਨੇ, ਜੁਰਤ ਵਾਲੇ ਨੇ, ਉਹਨਾਂ ਨੂੰ ਆਪਾਂ ਵਰਤਾਂਗੇ। ਸੋ ਕਈ ਲੋਕਾਂ ਨੂੰ ਅੱਜ ਚੰਗੀ ਤਰ੍ਹਾਂ ਚੇਤੇ ਆ ਕਿ ਥਾਂ ਥਾਂ ਦੇ ਉੱਤੇ ਜਦੋਂ ਕੋਈ ਬਦਮਾਸ਼ੀ ਵਾਲਾ ਕੰਮ ਹੁੰਦਾ ਸੀ ਉਦੋਂ ਸੋਈ ਦੇ ਨੌਜਵਾਨਾਂ ਨੂੰ ਵਰਤਿਆ ਜਾਂਦਾ ਰਿਹਾ। ਤੋਂ ਬਾਦਲ ਪਰਿਵਾਰ ਨੇ, ਬਾਦਲ ਦਲ ਨੇ, ਬਾਦਲ ਸਰਕਾਰ ਨੇ ਉਸ ਵਿਦਿਆਰਥੀ ਅਣਖ ਨੂੰ, ਵਿਦਿਆਰਥੀਆਂ ਦੀ ਉਸ ਸਮਝ ਨੂੰ, ਵਿਦਿਆਰਥੀਆਂ ਦੀ ਉਸ ਪੋਟੈਂਸ਼ੀਅਲ ਨੂੰ, ਸਮਰੱਥਾ ਨੂੰ, ਸਾਰੇ ਕਾਸੇ ਨੂੰ
ਆਪਦੇ ਸਵਾਰਥਾਂ ਲਈ ਵਰਤਦਿਆਂ ਪੰਜਾਬ ਨੂੰ ਆ ਲਾਰੈਂਸ ਬਿਸ਼ਨੋਈ ਵਰਗੇ ਦਿੱਤੇ। ਆ ਜਿਹੜੇ ਬਹੁਤ ਸਾਰੇ ਮੁੰਡੇ ਜਿਹੜੇ ਸੋਈ ਨਾਲ ਜੁੜੇ ਰਹੇ, ਅੱਜ ਜਦੋਂ ਉਹਨਾਂ ਨੂੰ ਮਿਲੀਦਾ ਗਿਲੀਦਾ ਜਾਂ ਗੱਲ ਕਰੀਦੀ ਆ, ਉਹ ਤਕਰੀਬਨ ਸਾਰੇ ਕਹਿ ਦਿੰਦੇ ਨੇ ਕਿ ਸ਼ੁਕਰ ਕਰੋ ਜੀ ਬਚ ਗਏ, ਸਾਨੂੰ ਜਿਹੋ ਜਿਹਾ ਪੰਪ ਮਾਰਿਆ ਗਿਆ ਸੀ, ਹੋ ਸਕਦਾ ਅਸੀਂ ਵੀ ਪੁੱਠੇ ਚੱਜਾਂ 'ਚ ਅਜੇ ਜੇਲ੍ਹ 'ਚ ਬੈਠੇ ਹੁੰਦੇ। ਸੋ ਜਦੋਂ ਇੱਕ ਚੜ੍ਹਦੀ ਉਮਰ ਦੇ ਵਿੱਚ ਬੰਦੇ ਨੂੰ ਸਿਆਸੀ ਤੁਸੀਂ ਦਿੰਦੇ ਹੋ ਸਰਪ੍ਰਸਤੀ, ਔਰ ਇਹ ਗੱਲ ਆਪਾਂ ਇੱਥੇ ਜ਼ਰੂਰ ਕਹੀਏ ਵੀ ਇਕੱਲੀ ਬਾਦਲ ਦਲ ਨੇ ਜਾਂ ਅਕਾਲੀਆਂ ਨੇ ਨਹੀਂ, ਇਹ ਸਾਰੀਆਂ ਹੀ ਪਾਰਟੀਆਂ, ਸਾਰੇ ਲੀਡਰ ਜਿਹੜੇ ਨੇ ਆਪਦੇ ਇਲਾਕੇ ਦੇ ਵਿੱਚ ਮੁੰਡਿਆਂ ਖੁੰਡਿਆਂ ਨੂੰ ਪੰਪ ਮਾਰ ਕੇ ਰੱਖਦੇ ਹੁੰਦੇ ਆ ਨਾਲ। ਤੋ ਇੱਥੇ ਵੀ ਇਹੀ ਭਾਣਾ ਵਾਪਰਿਆ ਵੀ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਨੌਜਵਾਨਾਂ ਦਾ ਜਿਨ੍ਹਾਂ ਨੂੰ ਕੋਈ ਪੋਜ਼ਿਟਿਵ ਸੇਧ ਨਹੀਂ ਦਿੱਤੀ ਗਈ, ਤੇ ਉਹ ਨੌਜਵਾਨ ਬਾਅਦ ਦੇ ਵਿੱਚ ਕੋਈ ਬਾਹਰ ਨਿਕਲ ਗਏ ਜਿਹੜੇ ਥੋੜੇ ਬਹੁਤੇ ਲਾਈਫ 'ਚ ਕਿਸੇ ਪਾਸੇ ਐਡਜਸਟ ਹੋ ਗਏ, ਉਹਨਾਂ ਦਾ ਤਾਂ ਕੰਮ ਸਰ ਗਿਆ। ਪਰ ਬਾਕੀ ਸਾਰਿਆਂ ਨੇ ਆ ਜਿਹੜੀ ਗੁੰਡਾਗਰਦੀ ਬਦਮਾਸ਼ੀ ਵਾਲੀ ਲੀਹ ਆ, ਇਹਦੇ 'ਚ ਪੈਰ ਧਰ ਲਿਆ। ਤੇ ਅੱਜ ਪੰਜਾਬ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਇੱਕ ਇੰਡੀਪੈਂਡੈਂਟ ਮੁਕੰਮਲ ਤੌਰ ਦੇ ਉੱਤੇ ਇੱਕ ਮਹਿਕਮਾ, ਫਰੋਤੀਆਂ ਲੈਣ ਦਾ, ਧਮਕੀਆਂ ਦੇਣ ਦਾ, ਬਦਮਾਸ਼ੀ ਕਰਨ ਦਾ, ਕਬਜ਼ੇ ਕਰਾਉਣੇ, ਤੇ ਇਹ ਸਾਰੇ ਕਾਸੇ ਦੇ ਉੱਤੇ ਜਦੋਂ ਪਿੱਛੇ ਜੇ ਗਾਣਿਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਰੌਲਾ ਰੱਪਾ ਪਾਇਆ ਕਿ ਜੀ ਨਸ਼ੇ ਬਹੁਤ ਹੋ ਗਏ, ਨਸ਼ਿਆਂ ਨੂੰ ਇਹ ਗਾਇਕੀ ਪ੍ਰਮੋਟ ਕਰਦੀ ਆ, ਤੇ ਜੀ ਫਿਲਮ ਜਿਹੜੇ ਗਾਣੇ ਨੇ ਉਹਨਾਂ ਦਾ ਫਿਲਮਾਂਕਣ ਜਦੋਂ ਕੀਤਾ ਜਾਂਦਾ ਵੀ ਚੱਕ ਲੋ ਰਿਵਾਲਵਰ, ਰਫਲਾਂ, ਕਬਜ਼ਾ ਲੈਣਾ, ਤੇ ਐ ਬਾਬੋ ਬੁਲਾ ਦਿਆਂਗੇ, ਫਲਾਨਾ ਕਰ ਦਾਂਗੇ। ਸੋ ਜਿਹੜੀ ਇਹ ਗਾਇਕੀ ਸੀ, ਇਹਨੇ ਵੀ ਪੰਜਾਬ ਦੇ ਗਰਮ ਖੂਨ ਨੂੰ, ਇੱਕ ਤਾਂ ਹੁੰਦਾ ਅਣਖ ਗੈਰਤ ਵਾਲਾ ਕੰਮ, ਇੱਕ ਬਿਲਕੁਲ ਹੀ ਬੈਲੀ ਬਦਮਾਸ਼ਪੁਣਾ, ਤੇ ਹਰ ਪੁੱਠੇ ਜਿਹੜੇ ਚੱਜ ਨੇ ਉਧਰ ਨੂੰ ਮੁੰਡਿਆਂ ਨੂੰ ਤੋਰਨਾ। ਸੋ ਇਸ ਮਾਹੌਲ ਦੇ ਕਰਕੇ ਪੰਜਾਬ ਦੇ ਵਿੱਚ ਇਸ ਮੌਕੇ ਹਰ ਇਲਾਕੇ ਦੇ ਵਿੱਚ ਇਹੋ ਜਿਹੇ ਗਰੁੱਪ ਨੇ, ਇਹੋ ਜਿਹੇ ਮੁੰਡੇ ਆ। ਤੇ ਆ ਰਤੇਸ਼ ਲੱਖੀ ਦਾ ਜਿਹੜਾ ਚੈਨਲ ਬਣਾਇਆ ਹੋਇਆ, ਜਾਂ ਬਲਜੀਤ ਪਰਿਵਾਰ ਨੇ ਇੱਥੇ ਇੱਕ ਚੈਨਲ ਤੋਰਿਆ ਬੰਬੇ ਤੋਂ ਆ ਕੇ, ਇਹਨਾਂ ਦੇ ਉੱਤੇ ਅਕਸਰ ਹੀ ਵੱਡੇ ਪ੍ਰੋਗਰਾਮ ਜਿਹੜੇ ਨੇਗੇ 40-40 ਮਿੰਟ ਦੇ, ਉਹਨਾਂ ਨੌਜਵਾਨਾਂ ਦੀਆਂ ਅਪਰਾਧਕ ਗਤੀਵਿਧੀਆਂ ਦੇ ਉੱਤੇ ਹੁੰਦੇ ਆ। ਔਰ ਹੈਰਾਨੀ ਦੀ ਗੱਲ ਇਹ ਆ ਕਿ ਇਹ ਇੱਕ ਲੋਕਲ ਲੈਵਲ ਦੀ ਵਾਰਦਾਤ ਦੇ ਵਿੱਚ ਕੈਨੇਡਾ ਅਮਰੀਕਾ ਦਾ ਹੱਥ, ਵੀ ਉੱਥੋਂ ਜੀ ਫੋਨ ਆਇਆ, ਉੱਥੋਂ ਜੀ ਪੈਸੇ ਤੁਰੇ, ਉਸ ਥਾਂ ਤੋਂ ਮੁੰਡਾ ਕਿਹਾ ਗਿਆ ਵੀ ਤੂੰ ਵਾਰਦਾਤ ਕਰਨੀ ਹੈ। ਇਸ ਤਰੀਕੇ ਦਾ ਸਾਰਾ ਸਿਸਟਮ ਚੱਲ ਰਿਹਾ। ਤੇ ਇਹਦੇ ਵਿੱਚ ਜੇਕਰ ਕੋਈ ਆਪਾਂ ਘਟਨਾ ਨੂੰ ਜਦੋਂ ਦੇਖਦੇ ਆ ਕਿ ਜੀ ਫਲਾਣੇ ਦੀ ਫਲਾਣੇ ਨਾਲ ਖਹਿ ਜੀ ਹੋ ਗਈ, ਮਾਮੂਲੀ ਘੈਂਸ ਹੋ ਜੇ, ਤਾਂ ਪਤਾ ਹੀ ਨਹੀਂ ਹੈਗਾ ਵੀ ਅਗਲੇ ਦਿਨ ਉਹਨੂੰ ਕੈਨੇਡਾ ਤੋਂ, ਅਮਰੀਕਾ ਤੋਂ ਕਿਸੇ ਇਹੋ ਜਿਹੇ ਚਰਚਿਤ ਨਾਂ ਦੇ ਉੱਤੇ ਫੋਨ ਆ ਜੇ, ਜਿਹਦੀ ਦਹਿਸ਼ਤ ਜਾਂ ਜਿਹਦੀ ਨੈਗੇਟਿਵ ਚਰਚਾ ਜਿਹੜੀ ਆ ਉਹ ਪਹਿਲਾਂ ਹੀ ਲੋਕਾਂ ਦੇ ਦਹਿਸ਼ਤ ਪਾਉਣ ਲਈ ਚੱਲ ਰਹੀ ਹੈ। ਸੋ ਇਸ ਮਾਹੌਲ ਦੇ ਵਿੱਚ ਜਿਹੜੇ ਬੰਦੇ ਪੰਜਾਬ ਦੀ ਧਰਤੀ ਉੱਤੇ ਪੰਥ ਦੀ, ਕੌਮ ਦੀ ਜਾਂ ਸਿੱਖੀ ਦੀ ਗੱਲ ਕਰਾਉਣ ਵਾਲੇ ਆ, ਜਦੋਂ ਉਧਰ ਨੂੰ ਹੁਣ ਇਸ ਅੱਗ ਨੇ ਵਧਣਾ ਸ਼ੁਰੂ ਕੀਤਾ, ਤਾਂ ਸਾਨੂੰ ਸੋਚਣਾ ਬਣਦਾ। ਮੈਂ ਆਪਦੀ ਗੱਲ ਪਹਿਲਾਂ ਦੱਸ ਹੀ ਚੁੱਕਿਆ, ਮੇਰੇ ਸਮੇਤ ਬੜੇ ਹੀ ਇਹੋ ਜਿਹੇ ਲਿਖਣ ਬੋਲਣ ਵਾਲੇ ਨੇ ਜਿਨ੍ਹਾਂ ਨੂੰ ਧਮਕੀਆਂ ਆਈਆਂ ਨੇ, ਜਿਨ੍ਹਾਂ ਨੂੰ ਕਾਊਂਟਰ ਇੰਟੈਲੀਜੈਂਸ ਵਾਲੇ ਜਾਂ ਹੋਰ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡਾ ਭਾਈ ਹਿੱਟ ਲਿਸਟ ਨੂੰ। ਇਵੇਂ ਹੀ ਕਈ ਜਿਹੜੇ ਕਾਂਡ ਨੇ ਉਹਨਾਂ ਦੇ ਕਰਕੇ ਜਦੋਂ ਕਿਸੇ ਗੱਲ ਤੇ ਚੱਕਰ ਚੱਲ ਰਿਹਾ ਹੁੰਦਾ, ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਆ, ਉਦੋਂ ਬੜੀ ਹੈਰਾਨੀ ਹੁੰਦੀ ਆ ਕਿ ਕੋਈ ਸਾਊ ਜਿਹਾ ਸਿਵਲਾਈਜ਼ਡ ਜਿਹਾ ਬੰਦਾ ਕਹਿ ਰਿਹਾ ਹੁੰਦਾ ਕਿ ਮੈਨੂੰ ਪੁਲਿਸ ਨੇ ਸੱਦ ਕੇ ਕਿਹਾ ਕਿ ਇਹ ਤਾਂ ਤੈਨੂੰ ਮਾਰਨ ਨੂੰ ਫਿਰਦੇ ਸੀ। ਹੁਣ ਇਹ ਗੱਲਾਂ ਪਤਾ ਨਹੀਂ ਕਿੱਧਰ ਨੂੰ ਜਾ ਰਹੀਆਂ ਨੇ ਕਿ ਜਿਹੜਾ ਅੱਜ ਆਹ ਵਿਦਿਆਰਥੀ ਨੌਜਵਾਨ ਜਿਹੜੇ ਨੇ, ਇਹਨਾਂ ਨੇ ਉੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਬਹੁਤ ਸੋਹਣੀ ਜਿਹੜੀ ਆ ਸਰਗਰਮੀ ਉਹ ਸ਼ੁਰੂ ਕੀਤੀ ਹੋਈ ਆ, ਤੇ ਬੜਾ ਚੰਗਾ ਇਹਨਾਂ ਦਾ ਆਧਾਰ ਆ। ਤੇ ਇਹਨਾਂ ਨੌਜਵਾਨਾਂ ਨੇ ਕਦੇ ਕੋਈ ਮਾੜੀ ਚੰਗੀ ਗੱਲ ਨਹੀਂ ਕੀਤੀ, ਪਰ ਉਹਨਾਂ ਨੂੰ ਅੱਜ ਯੂਨੀਵਰਸਿਟੀ ਦੇ ਸਾਹਮਣੇ ਖੜ ਕੇ ਜਿਹੜਾ ਧਮਕੀਆਂ ਨੇਗੀਆਂ ਉਹਦੇ ਬਾਰੇ ਦੱਸਣਾ ਪੈ ਰਿਹਾ ਕਿ ਅਸੀਂ ਜੀ ਪ੍ਰਸ਼ਾਸਨ ਨੂੰ ਵੀ ਦੱਸਿਆ। ਅਗਲਾ ਡਰਦਾ ਵੀ ਚਰਚਾ ਤਾਂ ਹੋਵੇ ਪਹਿਲਾਂ, ਜਿਵੇਂ ਆ ਪਿਛਲੇ ਦਿਨੀ ਇੱਥੇ ਨੌਜਵਾਨ ਦਾ, ਗੁਰਪ੍ਰੀਤ ਸਿੰਘ ਦਾ ਜਿਹੜਾ ਹਰੀਨੌ ਵਾਲੇ ਦਾ ਕਤਲ ਹੋਇਆ, ਭਾਵੇਂ ਉਹ ਇੱਕ ਵੱਖਰੀ ਕਹਾਣੀ ਆ, ਉਹਦੇ ਵਿੱਚ ਜਿਹੜਾ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਆ ਜਾਣ ਤੋਂ ਬਾਅਦ
ਹਾਲਾਂਕਿ ਆਪਾਂ ਨੂੰ ਪਤਾ ਕਿ ਪੁਲਿਸ ਨੇ ਉਹ ਹੋ ਸਕਦਾ NSA ਵਧਾਉਣ ਦੇ ਲਈ ਹੀ ਕੀਤਾ ਹੋਵੇ ਉਹਦਾ ਜ਼ਿਕਰ। ਇਹ ਵੀ ਗੱਲ ਹੈ ਕਿ ਇਹ ਦੋ ਧਿਰਾਂ ਜਾਂ ਦੋ ਗਰੁੱਪ ਜਿਹੜੇ ਦੀਪ ਸਿੱਧੂ ਦੇ ਸਮਰਥਕ ਸੀ ਦੋਨੇ ਹੀ ਆਪਸ ਵਿੱਚ ਹੀ ਨੌਜਵਾਨ ਸੀਗੇ, ਉਲਝ ਗਏ। ਪਰ ਆ ਕਤਲਾਂ ਤਿੱਕਰ ਵਾਲੀ ਜਿਹੜੀ ਗੱਲ ਚਲੀ ਗਈ, ਤੋ ਇਸ ਗੱਲ ਨੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਗੱਲ ਕਿੱਧਰ ਨੂੰ ਲੈ ਕੇ ਜਾਣੀ ਆ। ਮੈਂ ਕੱਲ ਵੀ ਇਹ ਗੱਲ ਇੱਥੇ ਕਲਪਦਾ ਸੀ, ਪਿੱਟਦਾ ਸੀ, ਅੱਜ ਮੈਂ ਫੇਰ ਕਹਿਣਾ ਕਿ ਨਸ਼ਾ ਤੇ ਅਸਲਾ ਤੇ ਨੌਜਵਾਨ ਬੇਲਗਾਮ ਹੋਇਆ ਪਿਆ ਦਾ ਸਾਰਾ ਕੰਮ। ਤੇ ਇੱਥੇ ਜੇ ਕੋਈ ਚੰਗੇ ਕਾਰਜ ਲਈ, ਜੇ ਕੋਈ ਸਾਰਥਕ ਕਾਰਜ ਲਈ ਕੋਈ ਗੱਲ ਹੋ ਜੇ ਤਾਂ ਬੰਦਾ ਸੋਚਦਾ ਵੀ ਚਲੋ ਜੇਲ੍ਹ ਕੱਟੀ ਆ, ਕੌਮ ਲਈ ਜਾਂ ਪੰਥ ਲਈ ਜਾਂ ਸਰਬੱਤ ਦੇ ਭਲੇ ਲਈ, ਮਨੁੱਖਤਾ ਲਈ ਕੁਝ ਕੀਤਾ, ਉਹ ਕਿਸੇ ਗਿਣਤੀ 'ਚ ਆਉਂਦੀ ਆ ਗੱਲ। ਪਰ ਜਿਹੜੇ ਪਾਸੇ ਨੂੰ ਸਾਡੀ ਜਵਾਨੀ ਨੂੰ ਤੋਰਿਆ ਜਾ ਰਿਹਾ, ਮਾਹੌਲ ਬਣਾ ਕੇ ਦਿੱਤਾ ਜਾ ਰਿਹਾ ਕਿ ਯੂਪੀ ਬਿਹਾਰ, ਆਪਾਂ ਕਿਸੇ ਟਾਈਮ ਕਹਿੰਦੇ ਸੀ ਬਿਹਾਰ ਦਾ ਬਹੁਤ ਮਾੜਾ ਹਾਲ ਆ, ਯੂਪੀ ਦਾ ਬੜਾ ਮਾੜਾ ਹਾਲ। ਯੂਪੀ ਬਿਹਾਰ ਦਾ ਤਾਂ ਅਸੀਂ ਹੱਡੀ ਤਜਰਬਾ ਨਹੀਂ ਹੰਢਾਇਆ, ਪਰ ਇੱਥੇ ਪੰਜਾਬ ਦੇ ਵਿੱਚ ਜਿਹੜੇ ਭੈਣ ਭਰਾ ਦੂਰ ਦਰਾਡੇ ਬੈਠੇ ਆ ਕੈਨੇਡਾ ਅਮਰੀਕਾ ਦੇ ਵਿੱਚ, ਵੈਸੇ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ, ਕੋਈ ਗੱਲ ਲੁਕੀ ਛਿਪੀ ਰਹਿੰਦੀ ਨਹੀਂ, ਪਰ ਜੇ ਕਿਸੇ ਨੂੰ ਵਹਿਮ ਆ ਤਾਂ ਆਪਦੇ ਪਿੰਡ ਦੇ ਵਿੱਚ, ਆਪਦੇ ਰਿਸ਼ਤੇਦਾਰੀ 'ਚ ਫੋਨ ਕਰਕੇ ਜ਼ਰੂਰ ਪਤਾ ਲੈ ਲਵੇ। ਉਹ ਵੀ ਦੱਸ ਦੇਣਗੇ ਕਿ ਇੱਥੇ ਕੁਝ ਪਤਾ ਨਹੀਂ ਹੈਗਾ ਵੀ ਕੀ ਡੱਬ 'ਚ ਕੀ ਰੱਖਿਆ ਹੋਇਆ। ਸੋ ਜਿਹੜਾ ਇੱਕ ਟੈਰਰ ਦਾ, ਦਹਿਸ਼ਤ ਦਾ, ਇੱਕ ਬਦਮਾਸ਼ੀ ਦਾ, ਗੁੰਡਾਗਰਦੀ ਦਾ ਇੱਥੇ ਮਾਹੌਲ ਬਣਾਇਆ ਜਾ ਰਿਹਾ, ਇਹ ਪੰਜਾਬ ਨੂੰ ਬਿਲਕੁਲ ਹੀ ਲੀਹੋਂ ਲਾਉਣ ਦਾ ਇੱਕ ਹੋਰ ਸਟੈਪ ਵਾ। ਜਿਵੇਂ ਪੰਜਾਬ ਦੇ ਪਾਣੀ ਲੁੱਟ ਕੇ, ਪੰਜਾਬ ਦੀ ਧਰਤੀ ਨੂੰ ਗੰਧਲਾ ਕਰਕੇ, ਜਿਵੇਂ ਪੰਜਾਬ ਦੇ ਜਿਹੜੇ ਬਿਜਲਈ ਸੋਮੇ ਆ ਉਹ ਲੁੱਟ ਕੇ, ਪੰਜਾਬ ਦੀ ਬੋਲੀ ਵਿਗਾੜ ਕੇ, ਪੰਜਾਬ ਦੇ ਧਰਮ ਨੂੰ, ਪੰਜਾਬ ਦੇ ਸੱਭਿਆਚਾਰ ਨੂੰ ਪਲੀਤ ਕਰਕੇ, ਜਿਵੇਂ ਹੋਰ ਬਹੁਤ ਸਾਰੇ ਢੰਗ ਤਰੀਕਿਆਂ ਨਾਲ ਪੰਜਾਬ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ, ਉਵੇਂ ਹੀ ਇਹ ਵੀ ਇੱਕ ਪੂਰੀ ਪਲੈਨਿੰਗ ਦੇ ਨਾਲ ਜਿਹੜਾ ਹੈਗਾ ਇਹਨੂੰ ਵਧਣ ਫੁੱਲਣ ਦਿੱਤਾ ਜਾ ਰਿਹਾ। ਜੇ ਸਟੇਟ ਚਾਹੇ, ਐਡੀ ਗੱਲ ਕੋਈ ਨਹੀਂ ਹੈ, ਜੇ ਸਟੇਟ ਚਾਹੇ ਤਾਂ ਸਭ ਮਸਲਿਆਂ ਦਾ ਹੱਲ ਹੋ ਸਕਦਾ, ਪਰ ਇੱਥੇ ਤਾਂ ਸੌਹਾਂ ਖਾਂਦੀਆਂ ਖਾ ਕੇ ਪੋਲੀਟਿਕਸ ਜਿਹੜੇ ਹੈਗੇ ਆ ਰਾਜਨੇਤਾ ਉਹ ਮੁੱਕਰ ਜਾਂਦੇ ਆ ਜੀ। ਤੋ ਜਿਹੜਾ ਇਸ ਧਰਤੀ ਉੱਤੇ ਦੁਨੀਆ ਭਰ ਦੇ ਚੰਗੇ ਲੋਕਾਂ ਦੀ ਆਖਾ ਕਿ ਪੰਜਾਬ ਦੀ ਧਰਤੀ ਬੜੀ ਮਹਾਨ ਆ ਔਰ ਇਹ ਜਰਖੇਜ ਧਰਤੀ ਆ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਜੰਗਾਂ ਯੁੱਧਾਂ ਵਾ ਉੱਥੇ ਵੀ ਪੰਜਾਬ ਦੀ ਚਰਚਾ ਹੁੰਦੀ ਆ। ਆ ਜਿਹੜਾ ਸਿੱਖ ਰੈਫਰੈਂਡਮ ਆ ਜਾਂ ਜਿਸ ਤਰੀਕੇ ਦੇ ਕਤਲ ਹੋਏ ਨੇ, ਇਹ ਸਾਰੀ ਗੱਲ ਦੇ ਵਿੱਚ ਪੰਜਾਬ ਇੱਕ ਜਿਹੜਾ ਹੈਗਾ ਸੈਂਟਰ ਐਕਸਲ ਵਜੋਂ ਉੱਭਰਦਾ। ਉਸ ਧਰਤੀ ਨੂੰ ਸਾਰੇ ਪਾਸਿਓਂ ਦਹਿਸ਼ਤ ਵਾਲੀ ਬਣਾਉਣਾ ਕਿ ਕੋਈ ਦੂਜਾ ਬੰਦਾ ਆ ਕੇ ਰਾਜੀ ਨਾ ਹੋਵੇ ਵੀ ਇੱਥੇ ਤਾਂ ਪਤਾ ਹੀ ਨਹੀਂ ਕਿਹਨੇ ਫੜਾ ਗੋਲੀ ਮਾਰ ਕੇ ਉਹ ਕੰਮ ਕਰ ਦੇਣਾ। ਸੋ ਆਪਣਾ ਇਸ ਮਸਲੇ ਉੱਤੇ ਬੋਲਣਾ ਬਣਦਾ, ਚਰਚਾ ਕਰਨੀ ਬਣਦੀ ਆ, ਪ੍ਰੈਸ਼ਰ ਬਣਾਉਣ ਦੀ ਲੋੜ ਆ ਕਿ ਜਿਹੜੇ ਇਹ ਨੌਜਵਾਨ ਨੇ, ਇਹ ਕੋਈ ਇਹ ਨਹੀਂ ਹੈਗਾ ਕਿ ਕੋਈ ਹੋਰ ਨੇ, ਇਹ ਸਾਡੇ ਹੀ ਧੀਆਂ ਪੁੱਤ ਨੇ, ਇਹ ਆਪਣੇ ਹੀ ਨੇ। ਮੈਂ ਦੇਖ ਰਿਹਾ ਕਿ ਸਭ ਤੋਂ ਪਹਿਲਾਂ ਵਾਲੀ ਪੀੜ੍ਹੀ ਪੰਜਾਬ ਦੇ ਵਿੱਚ ਨਕਸਲਾਈਟ ਲਹਿਰ ਚੱਲੀ, ਜਿਨ੍ਹਾਂ ਦੇ ਵਿੱਚ ਤੱਤ ਸੀ, ਜਿਨ੍ਹਾਂ ਦੇ ਅੰਦਰ ਕਰੰਟ ਸੀ, ਜਿਨ੍ਹਾਂ ਦੇ ਵਿੱਚ ਮਨੁੱਖਤਾ ਲਈ ਦਰਦ ਸੀ, ਉਹਨਾਂ ਨੂੰ ਲੱਗਿਆ ਕਿ ਮਨੁੱਖਤਾ ਦਾ ਭਲਾ, ਪੰਜਾਬ ਦਾ ਭਲਾ ਇਸੇ ਲਹਿਰ ਨਾਲ ਜੁੜ ਕੇ ਹੋ ਸਕਦਾ। ਸਿਰਾਂ ਤੇ ਖੱਫਣ ਬੰਨ ਕੇ ਨੌਜਵਾਨ ਨਿਤਰੇ ਤੇ ਇੱਥੇ ਜਦੋਂ ਉਹਦਾ ਡਾਟਾ ਪੜ੍ਹੀਦਾ, ਜੇ ਉਹਦੇ 'ਚ 100 ਬੰਦਾ ਮਰਿਆ ਤਾਂ ਸਮਝ ਲਓ ਵੀ 2 ਮੁੰਡੇ ਗੈਰ ਸਿੱਖ ਨੇ, ਬਾਕੀ ਸਾਰੇ ਹੀ ਸਿੱਖਾਂ ਦੇ ਸੀ। ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦੇ ਹੋਣੇ। ਸੰਤ ਰਾਮ ਉਦਾਸੀ ਦੀ ਜਿਹੜੀ ਸਾਰੀ ਕਵਿਤਾ ਉਹ ਸਿੱਖ ਜਜ਼ਬਾਤਾਂ ਨਾਲ ਭਰੀ ਹੋਈ ਕਵਿਤਾ ਤੇ ਉਹ ਨਕਸਲਾਈਟ ਲਹਿਰ ਦੀ ਕਵਿਤਾ ਮੰਨੀ ਜਾਂਦੀ। ਸੋ ਜਿਹੜਾ ਸਾਡੀ ਇਸ ਦੌਰ ਦਾ 1970 ਵੇਲੇ ਦੀ ਜਵਾਨੀ ਸੀ, ਉਹਨੂੰ ਜਵਾਨੀ ਨੂੰ ਸਾਰੀ ਨੂੰ ਨਕਸਲਾਈਟ ਲਹਿਰ ਨੇ ਪ੍ਰਭਾਵਿਤ ਕੀਤਾ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਉਸ ਮੌਕੇ ਸਾਡੀ ਪੰਜਾਬ ਦੀ ਧਰਤੀ ਤੋਂ ਇਸ ਲਹਿਰ ਦਾ ਖਾਜਾ ਬਣੇ। ਜਿਹੜੇ 100 ਦੇ ਕਰੀਬ ਤਾਂ ਉਸ ਮੌਕੇ ਜਿਹੜੀ ਕਰੀਮ ਸੀ ਉਸ ਮੌਕੇ ਸਾਡੀ, ਉਹਨੂੰ ਮਾਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਉਸ ਮੌਕੇ ਵੀ ਬਾਦਲ ਦੀ ਸਰਕਾਰ ਸੀਗੀ। ਉਸ ਮੌਕੇ ਜਸਟਿਸ ਅਜੀਤ ਸਿੰਘ ਬੈਂਸ ਨੇ ਅਦਾਲਤ ਦੇ ਰਾਹੀਂ ਜਿਨ੍ਹਾਂ ਇਸ ਲਹਿਰ ਨਾਲ ਜੁੜੇ ਲੋਕਾਂ ਦਾ
ਭਲਾ ਕੀਤਾ ਉਹ ਇੱਕ ਵੱਖਰੀ ਕਹਾਣੀ ਆ ਤੇ ਉਹਦੇ ਬਾਰੇ ਬਹੁਤ ਸਾਰੇ ਜਿਹੜੇ ਖੱਬੇ ਪੱਖੀ ਨੇ ਉਹ ਚਰਚਾ ਕਰਦੇ ਵੀ ਰਹਿੰਦੇ ਨੇ। ਸੋ ਜਿਹੜੀ ਉਸ ਮੌਕੇ ਦੀ ਜਵਾਨੀ ਸੀ ਉਹ ਨਕਸਲੇਟ ਲਹਿਰ ਦੇ ਨਾਲ ਜੁੜ ਕੇ ਉਸ ਤੋਂ ਬਾਅਦ ਵਿੱਚ ਫੈਡਰੇਸ਼ਨ ਦਾ ਉਭਾਰ ਹੁੰਦਾ, ਖਾੜਕੂ ਲਹਿਰ ਆਉਂਦੀ ਆ, ਫਿਰ ਸਾਡੀ ਜਵਾਨੀ ਨੂੰ ਇੰਡੀਅਨ ਸਟੇਟ ਨੇ ਇਸ ਲਹਿਰ ਦੇ ਨਾਂ ਤੇ ਵੀ ਖਾੜਕੂਵਾਦ ਖਤਮ ਕਰਨਾ। ਅਸਲ ਵਿੱਚ ਤਾਂ ਪੰਜਾਬ ਦੀ ਸਿੱਖ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਸੀ। ਜਿੰਨੇ ਬੰਦੇ ਇਹਨਾਂ ਨੇ ਕਹੇ ਨੇ ਵੀ ਆਹ ਖਾੜਕੂ ਉਹ ਖਾੜਕੂ, ਜੇ ਉਹਨੇ ਸਾਰੇ ਮੰਨ ਲਈਏ ਤਾਂ ਫਿਰ ਕਹਾਣੀ ਕੋਈ ਹੋਰ ਹੋਣੀ ਸੀ। ਅਸਲ ਵਿੱਚ ਇੱਕ ਅਸਲੀ ਸੱਚੇ ਸੁੱਚੇ ਕੌਮੀ ਜਜ਼ਬੇ ਵਾਲੇ ਜੁਝਾਰੂ ਦੇ ਕਰਕੇ 30 35 ਬੰਦੇ ਸਟੇਟ ਨੇ ਨਜਾਇਜ਼ ਮਾਰੇ। ਖੈਰ ਹੁਣ ਉਸ ਤੋਂ ਬਾਅਦ ਵਿੱਚ ਆਪਾਂ ਜੇ ਅੱਜ ਦੇ ਦੌਰ ਨੂੰ ਦੇਖੀਏ, ਹੁਣ ਜਿਹੜਾ ਨੌਜਵਾਨ ਤੇ ਅਸਲਾ ਇਹ ਨਕਸਲੇਟ ਲਹਿਰ ਚ ਵੀ ਸੀ ਤੇ ਖਾਲਿਸਤਾਨੀ ਲਹਿਰ ਚ ਵੀ ਸੀ, ਪਰ ਨਸ਼ੇ ਵਾਲੀ ਚੀਜ਼ ਦੋਨਾਂ ਵਾਲੇ ਮਾਮਲਿਆਂ ਚ ਹੈ ਨਹੀਂ ਸੀ। ਖੈਰ ਉਹਨਾਂ ਦਾ ਇਹ ਸਾਰਾ ਕੁਝ ਭੋਗਣਾ, ਚਾਹੇ ਉਹ ਨੌਜਵਾਨਾਂ ਦੀ ਗੱਲ ਕਰੀਏ ਜਿਹੜੇ ਨਕਸਲਾਈਟ ਲਹਿਰ ਜਾਂ ਖਾਲਿਸਤਾਨੀ ਲਹਿਰ ਦੇ ਵਿੱਚ ਤਸ਼ੱਦਦ ਝੱਲਦੇ ਆ, ਜਾਂ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਜੋ ਕੁਝ ਝੱਲਿਆ ਗਿਆ, ਇਹ ਸਾਰਾ ਕੁਝ ਕਿਸੇ ਅਰਥ ਰੱਖ ਦੀ ਗੱਲ ਚ ਗਿਣਿਆ ਜਾਂਦਾ ਵੀ ਚਲੋ ਜੀ ਫਿਰ ਵੀ ਚਲੋ ਵਿਚਾਰਾਂ ਦਾ ਫਰਕ ਹੋ ਸਕਦਾ, ਆਈਡੀਓਲੋਜੀ ਦਾ ਫਰਕ ਹੋ ਸਕਦਾ, ਪਰ ਨਕਸਲਾਈਟਾਂ ਦੇ ਨਾਂ ਤੇ ਚਾਹੇ ਲੜੇ ਤੇ ਚਾਹੇ ਖਾਲਿਸਤਾਨੀ ਲਹਿਰ ਦੇ ਨਾਂ ਤੇ ਲੜੇ, ਪਰ ਅੰਦਰ ਉਹਨਾਂ ਦੇ ਜਜ਼ਬਾ ਤਾਂ ਇਹੀ ਸੀ ਨਾ ਕਿ ਅਸੀਂ ਜਿਹੜਾ ਗਲਤ ਹੋ ਰਿਹਾ ਉਹ ਅਸੀਂ ਬਰਦਾਸ਼ਤ ਨਹੀਂ ਕਰਨਾ। ਜਿਹੜਾ ਨਾਬਰ ਹੋਣ ਦਾ ਹੈਗਾ ਨਾ, ਬਾਗੀ ਹੋਣ ਦਾ, ਉਹ ਅੰਦਰੋਂ ਤੱਤ ਜਿਹੜਾ ਸੀਗਾ ਉਹ ਪ੍ਰਗਟ ਹੋਇਆ। ਖੈਰ ਆ ਜਿਹੜਾ ਕੁਝ ਅੱਜ ਚੱਲ ਰਿਹਾ, ਇਹ ਜਿਹੜੇ ਸਾਡੇ ਬੱਚੇ ਨੇ, ਜਦੋਂ ਕੋਈ ਨਸ਼ੇ ਨਾਲ ਮਰ ਜਾਂਦਾ ਤਾਂ ਖਬਰ ਜਿਹੜੀ ਆ ਉਹ ਪੜ੍ਹ ਕੇ ਬੜਾ ਮਨ ਨੂੰ ਆਉਂਦਾ ਕਿ ਹੁਣ ਸਟੇਟ ਜਿਹੜੀ ਆ ਉਹ ਕਿੰਨੀ ਸਿਆਣੀ ਹੋ ਗਈ ਆ। ਉਹ ਕਹਿੰਦੇ ਜਦੋਂ ਗੋਲੀ ਨਾ ਮਾਰਦੇ ਆ ਉਦੋਂ ਇਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ, ਇਹਨਾਂ ਨੂੰ ਯੋਧੇ ਸੂਰਮੇ ਆਖਿਆ ਜਾਂਦਾ। ਇਹਨਾਂ ਨੂੰ ਜਿਹੜੀ ਨਸ਼ੇ ਦੀ ਗੋਲੀ ਨਾਲ ਮਾਰ, ਉਹ ਨਸ਼ੇ ਦੀ ਗੋਲੀ ਨਾਲ ਮਰਨ ਤੋਂ ਪਹਿਲਾਂ ਉਹ ਪੂਰਾ ਘਰ ਬਰਬਾਦ ਕਰਕੇ ਫੇਰ ਮਰਨਾ। ਦੂਜੇ ਪਾਸੇ ਜੇਕਰ ਆ ਜਿਹੜੇ ਕ੍ਰਾਈਮ ਅਪਰਾਧ, ਫਰੌਤੀਆਂ ਸਪਾਰੀਆਂ, ਤੇ ਜਦੋਂ ਸਮਾਜ ਦੇ ਵਿੱਚ ਇਸ ਤਰੀਕੇ ਨਾਲ ਕੋਈ ਬੰਦਾ ਕਰੇ ਤਾਂ ਲੋਕ ਉਹਦੇ ਹਾਲਾਤਾਂ ਨੂੰ ਸਮਝਣ ਦੀ ਲੋੜ ਨਹੀਂ ਹੁੰਦੀ ਕਿਸੇ ਨੂੰ ਕਿ ਜੀ ਇਹ ਵਿਚਾਰਾ ਮਜਬੂਰੀ ਦਾ ਮਾਰਿਆ ਇਸ ਰਾਹ ਪੈ ਗਿਆ ਜਾਂ ਕੋਈ ਹੋਰ ਵਿਆਖਿਆ। ਉਦੋਂ ਜਿਹੜਾ ਪ੍ਰਭਾਵਿਤ ਵਰਗ ਵਾ ਉਹਦੇ ਲਈ ਤਾਂ ਇੰਨੀ ਗੱਲ ਹੁੰਦੀ ਆ ਕਿ ਜੀ ਸਾਡੇ ਤਾਂ ਇਹਨੇ ਛੱਡਿਆ ਹੀ ਕੱਖ ਨਹੀਂ, ਬਗੈਰ ਕਿਸੇ ਗੱਲ ਤੋਂ ਸਾਡਾ ਬੰਦਾ ਕਤਲ ਕਰਦਾ। ਸੋ ਇਸ ਤਰੀਕੇ ਨਾਲ ਜਿਹੜੀ ਹਮਦਰਦੀ ਨਕਸਲਾਈਟ ਲਹਿਰ ਵਿੱਚ ਸਰਗਰਮ ਨੌਜਵਾਨਾਂ ਨੂੰ ਮਿਲੀ ਜਾਂ ਖਾਲਿਸਤਾਨੀ ਲਹਿਰ ਵਿੱਚ ਸਰਗਰਮ ਨੌਜਵਾਨਾਂ ਨੂੰ ਮਿਲੀ, ਉਹ ਇਸ ਲਹਿਰ ਨਾਲ ਸੰਬੰਧਿਤ ਨੌਜਵਾਨਾਂ ਨੂੰ ਕਦੇ ਨਹੀਂ ਮਿਲ ਸਕਦੀ। ਇਹ ਤਾਂ ਅਪਰਾਧ ਆ, ਇਹ ਤਾਂ ਕ੍ਰਾਈਮ ਆ। ਉਸ ਤੋਂ ਅਗਲੀ ਗੱਲ ਜਿਹੜੀ ਪਾਪ ਆ, ਇੱਕ ਵੇਲਾ ਉਹ ਲੰਘ ਕੇ ਗਿਆ ਜਦੋਂ ਪੰਜਾਬ ਦੀ ਧਰਤੀ ਨੇ ਅਣਖ ਗੈਰਤ ਦਾ ਇੰਨਾ ਖੂਬਸੂਰਤ ਪ੍ਰਗਟਾਵਾ ਕੀਤਾ ਕਿ ਬੇਸ਼ੁਮਾਰ ਲਿਖਤਾਂ ਲਿਖੀਆਂ ਗਈਆਂ, ਬੇਅੰਤ ਨਾਵਲ, ਬੇਅੰਤ ਕਥਾ ਕਹਾਣੀਆਂ, ਕਵਿਤਾਵਾਂ, ਫਿਲਮਾਂ ਤੱਕ ਬਣ ਰਹੀਆਂ ਨੇ। ਪਰ ਆ ਜਿਹੜਾ ਕੁਝ ਹੁਣ ਹੋ ਰਿਹਾ ਇਹ ਕੀ ਹੈ? ਆ ਹੁਣੇ ਇੱਕ ਫਿਲਮ ਰੋਡੇ ਕਾਲਜ ਆਈ ਆ, ਉਹਦੇ ਵਿੱਚ ਉਹਦੇ ਬਾਰੇ ਵੀ ਕੁਝ ਇਹੋ ਜਿਹਾ ਪਤਾ ਲੱਗਿਆ ਕਿ ਜੋ ਕੁਝ ਇਸ ਮੌਕੇ ਪੰਜਾਬ ਦੇ ਵਿੱਚ ਵਾਪਰ ਰਿਹਾ, ਮੈਂ ਜੋ ਦੇਖੀ ਨਹੀਂ ਪਰ ਲੋਕਾਂ ਨੇ ਦੱਸਿਆ ਕਿ ਉਹ ਖੂਨ ਖਰਾਬਾ, ਉਹ ਲੜਾਈਆਂ ਪੜਾਈਆਂ ਵੀ ਕਿਵੇਂ ਪੋਲਿਟਿਕਸ ਕੰਮ ਕਰਦੀ ਆ, ਉਹ ਸਾਰਾ ਕੁਝ ਇਸ ਫਿਲਮ ਦਾ ਵਿਸ਼ਾ। ਹੁਣ ਆਪਣਾ ਸਾਰਿਆਂ ਦੇ ਉੱਤੇ ਇੱਕ ਜ਼ਿੰਮੇਵਾਰੀ ਵਾਲਾ ਮਾਹੌਲ ਜਿਹੜਾ ਹੈਗਾ ਉਹ ਬਣਦਾ ਜਾ ਰਿਹਾ ਕਿ ਸਹਿਣਸ਼ੀਲਤਾ ਵਾਲੀ ਪਹਿਲੇ ਹੀ ਘਾਟ ਆ, ਕੋਈ ਕਿਸੇ ਦੀ ਗੱਲ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ, ਜਰਨ ਵਾਲਾ ਤਾਂ ਸਾਡੇ ਕੰਮ ਹੀ ਨਹੀਂ, ਤੇ ਉੱਪਰੋਂ ਅੰਨਾ ਜਿਹੜਾ ਹੈਗਾ ਉਹ ਨਸ਼ਾ ਆ ਗਿਆ। ਤੇ ਬੰਦਾ ਜਿਹੜਾ ਪਹਿਲਾਂ ਹੀ ਬਾਗੀ ਇੰਨਾ ਤੇਵਰਾਂ ਵਾਲਾ ਵਾ, ਜਿਹੜੇ ਗਰਮ ਖੂਨ ਵਾਲੇ ਆ ਉਹਨਾਂ ਨੂੰ ਹੋਰ ਤੱਤਾ ਕਰਨ ਵਾਲਾ, ਤਿੱਖਾ ਕਰਨ ਵਾਲਾ, ਉੱਪਰੋਂ ਅਸਲਾ ਫੜਾ ਕੇ ਇਹ ਸਾਡੇ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਸੱਥਰ ਵਿਛਾਉਣ ਵਾਲਾ ਪ੍ਰੋਜੈਕਟ ਆ ਜਿਹੜਾ ਇੱਕ ਵਾਰੀ ਫੇਰ ਸਾਡੇ ਦਰਾਂ ਤੇ ਖੜਾ। ਜਿਨ੍ਹਾਂ ਹੱਕਾਂ ਲਈ ਅਸੀਂ ਲੜਦੇ ਸੀ, ਜਿਨ੍ਹਾਂ ਮੰਗਾਂ ਲਈ ਅਸੀਂ ਲੜਦੇ ਸੀ, ਉਹ ਪਿੱਛੇ ਰਹਿ ਗਈ। ਹੁਣ ਕਹਾਣੀ ਕੁਝ ਹੋਰ ਹੀ ਬਣਦੀ ਜਾ ਰਹੀ।
जेकर पंजाब दी इस अणख गैरत नाल भरी, इस पोटेंशियल वाली भरी जवानी नूं कोई दिशा, कोई टारगेट, कोई लहर, कुछ मकसद ना मिलिया तां काम बहुत खराब होऊगा। जिवें असीं ये गल अक्सर कहने आ कि नक्सलाइट लहर तो बाद जदों वो जवानी जिहदे अंदर अग लगी हुई सी, जिहड़ी मनुखता दे भले लई आपा वार नूं सिरां ते खप्पण बन के, जिवें एक जवानी दे जज्बे बड़े पाक पवित्र हुंदे आ, वो कौम, धर्म, मनुखता किसी भी विषय उत्ते जिहड़ी आ अत करके सिरे दी लड़ाई लड़ सकदी हुंदी। ते उस जवानी नूं जिहड़ा इस मौके दा सारा ताना पेटा वा वो बदनाम करके, बर्बाद करके जिहड़ा कुछ साडे सामने सिरजण जा रहा, इहदी चिंता किहने करनी है? नियाणे तां साडे आ, भरा तां साडे आ, बच्चे तां साडे ने। कई विचारे इन्ने घट उम्र दे आ, जदों उन्हां दियां फोटोआं खबरां पढ़दे सुणदे आ तां दिल दहल जांदा कि इन्हां ने देखिआ की आ विचारिਆਂ ने। पर उन्हां दे अपराध, उन्हां दे नाल जुड़ियां होईयां वारदातां दी जदों गल करदे आ उदों बड़ा होर तर੍ਹਾਂ फील। सो जिहड़ा इह नशिਆਂ दा, धमकियां दा, असले दा एक इत्थे प्रवाह चल रहा, इहदे उत्ते जे कहीए भी सरकारां कुछ करनगियां, सरकारां तां इत्थे 1997 तो लैके हुण तक 5-5 साल बाद किन्नियां लंघ गईयां, किन्नियां लंघ जाणीਆਂ ने। पंजाब जिहड़ा 1947 मौके सी अज नहीं रहा, आउण वाले 5-10 सालां च होर खुरूगा। असीं हर रोज थोड़ा थोड़ा टुटदे, खुरदे, घटदे, मरदे, मुक्कदे पंजाब नूं देख रहे ते इह साडी आपदे घर दी गल। जे किसी परिवार दी पैली जिहड़ी है वो नित घटदी, मरदी, मुक्कदी होवे तां उस घर दे लोकां दे बुरकी मूंह च फुੱਲ ਜਾਂਦੀ है भी आ होर की लग गया अपने नाल। ते अपने आले दुआले दे विच साडे पंजाब दे हर पिंड दे विच जिधर नूं मर्जी जाइए जिंदे लगे ने कोठियां नूं, घर बंद ने, टब्बरां दे टब्बर बाहर नूं चले गए, जां तां उन्हां घरां दे विच जिहड़े गोले कबूतर आ वो बोलदे आ, जां फिर यूपी बिहार ते दूजा सूबिਆਂ दे लोकां ने आके वधिया महंगियां कोठियां जिहड़ियां ने वो उन्हां च रहिंदे आ। क्योंकि जिहड़े साडे भरा बाहर चले गए वो कहंदे जे किसी रिश्तेदार नूं देती किते दब के ना बह जे, ये जिहड़े यूपी बिहार वाले ने इन्हां तों छडवाउणी जिहड़ी आ कोठी वो सौखी आ। सो पंजाब दा पूरा मुहांदरा जिहड़ा वो बदल रहा। पंजाब दे अर्थचारे दे उत्ते, पंजाब दी राजनीतिक जिहड़ी दृष्टि है, पंजाब दे धार्मिक पक्ष तो कोई भी पक्ष उवें दा नहीं रहा। इसे तां एक बहुत वड्डी रिसर्च करन दी लोड़ आ कि पंजाब खाड़कू लहर तो पहला ते खाड़कू लहर तो बाद की फर्क पिया। ते साफ तौर ते दिख रहा कि इंडियन स्टेट ने पूरा एजेंडा बना के साडे पंजाब नूं, साडे पंथ नूं रोलण दा, बर्बाद करन दा, बदनाम करन दा जिहड़ा प्रोजेक्ट तोरिया होया वो दिनों दिन होर ज्यादा घातक, होर ज्यादा माड़ा ते होर ज्यादा भैड़ा साडे सामने बन के पेश हो रहा है। खैर सदा समा इक्को जिहा नहीं रहिंदा, पता नहीं किहड़े वहण ने एक झटका मारना ते गल किसे पासे होर चले जानी है। अज जदों किसान संघर्ष वाला काम चलिया उस मौके सानू सारिआं नूं इस गल दी खुशी हुई जदों पंजाब दी जवानी ने सारे संसार दे लोकां दा ध्यान खिच्चिआ ते जिहड़े लोग कहंदे सी उड़ता पंजाब, जिहड़े लोग कहंदे सी इत्थे तां जवानी बिल्कुल गरक चुकी आ, उहनूं उस मौके गल नहीं सी आउंदी कि आही आ वो जवानी जिहड़ी भारत दी स्टेट नाल आपदे हक्कां लई सिरां ते खप्पण बन के लड़दी आ, जिहने मोदी वर्गिਆਂ नूं भी चुकवाता। तो इस करके समा जिहड़ा है वो सदा इक्को जिहा नहीं रहिंदा। पता नहीं कदों किहड़े घटनाक्रम ने सारा वहण, सारा महान जिहड़ा वो बदल देना। पर अज दी तरीक विच अफसोस वाली स्थिति बहुत ज्यादा आ। सच्चे पातशाह किरपा करन साडी कौम नूं, जेकर लड़ना ही है, जेकर मरना ही है तो फिर खालिस्तान लई क्यों नहीं, कौम लई क्यों नहीं। सो इसे सोच वाले
ਉਹ ਭਰਾ ਜਿਨ੍ਹਾਂ ਨੇ 1984 ਤੋਂ ਬਾਅਦ ਸਾਡੇ ਵਰਗਿਆਂ ਨੂੰ ਨੌਜਵਾਨਾਂ ਨੂੰ ਇਹੀ ਕਹਿਣਾ ਕਿ ਭਾਈ ਜੇਕਰ ਅੰਦਰ ਕੁਝ ਹੈਗਾ, ਜੇਕਰ ਵਾਕਈ ਜੁਰਤ ਦਿੱਤੀ ਆ ਰੱਬ ਨੇ, ਜੇਕਰ ਸਮਰੱਥਾ ਆ, ਤੇ ਫਿਰ ਆਜੋ ਜੀ ਨੇ ਨੱਚਣਾ ਖੰਡੇ ਦੀ ਧਾਰ ਤੇ। ਸੋ ਉਸ ਮਾਹੌਲ ਦੇ ਵਿੱਚ ਬੇਸ਼ੁਮਾਰ ਗੁਰਸਿੱਖ ਪਿਆਰੇ ਸਾਡੇ ਕੌਮ ਦੇ ਉਹਨਾਂ ਨੌਜਵਾਨਾਂ ਨੂੰ ਘਰਾਂ ਚੋਂ ਕੱਢ ਕੇ ਪੰਥ ਦੀ ਲੜਾਈ ਦਾ ਹਿੱਸਾ ਬਣਾਉਂਦੇ ਰਹੇ, ਪਰ ਅੱਜ ਹਾਲਾਤ ਬਿਲਕੁਲ ਹੱਥੋਂ ਨਿਕਲੇ ਦਿਖਦੇ ਆ। ਪਰ ਅਰਦਾਸ ਤਾਂ ਉਸੇ ਦਾਤੇ ਦੀ ਤਰ੍ਹਾਂ ਤੇ ਕਰਨੀ ਆ ਕਿ ਸੱਚੇ ਪਾਤਸ਼ਾਹ ਰਹਿਮ ਕਰੋ, ਕਿਰਪਾ ਕਰੋ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।